ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 2 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਭ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਡੈਪਟ ਸੀਲਿੰਗ ਨੂੰ ਲੈ ਕੇ ਸੈਨੇਟ ਨੇ ਜੋ ਬਿੱਲ ਆ ਉਹ ਪਾਸ ਕਰ ਦਿੱਤਾ ਹੈਗਾ, ਜਿਹਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦਾ ਇੱਕ ਸਟੂਡੈਂਟ ਲੋਨ ਰਿਲੀਫ ਪਲਾਨ ਸੀ, ਉਹ ਵੀ ਇਨਕਲੂਡਡ ਹੈਗਾ। ਉਹ 'ਚ ਕਿਹਾ ਗਿਆ ਕਿ ਜੋ $20,000 ਦੀ ਫੈਡਰਲ ਸਟੂਡੈਂਟ ਲੋਨ ਡੈਪਟ ਸੀ, ਜਿਹਦੇ ਕੇਸ ਵੀ ਚੱਲਦੇ ਆ ਕੈਂਸਲ ਕਰਨ ਦੀ, ਉਹਦੀ ਜੋ ਆ ਉਧਰੋਂ ਕੋਰਟ ਵੱਲੋਂ ਵੇਟ ਕੀਤੀ ਜਾਊਗੀ। ਪਰ ਅਗਸਤ ਮਹੀਨੇ ਤੋਂ ਜੋ ਬੱਚੇ ਆ ਜਿਨ੍ਹਾਂ ਨੇ ਸਟੂਡੈਂਟ ਲੋਨ ਲਏ ਹੈਗੇ ਆ, ਉਹਨਾਂ ਦੀਆਂ ਪੇਮੈਂਟਸ ਸ਼ੁਰੂ ਹੋ ਜਾਣਗੀਆਂ। ਜੋ ਇਹ ਰੈਜੂਲੇਸ਼ਨ ਸੀ ਡੈਪਟ ਸੀਲਿੰਗ ਨੂੰ ਇਨਕਰੀਜ਼ ਕਰਨ ਦਾ, ਇਹਦੇ ਵਿੱਚ ਕਾਂਗਰਸ ਜੋ US ਦੀ ਆ, ਉਹਨਾਂ ਨੇ ਆਲਰੇਡੀ 218 ਹੱਕ 'ਚ ਵੋਟਾਂ ਪਾਈਆਂ ਸੀਆਂ, 203 ਅਗੇਂਸਟ ਪਾਈਆਂ ਸੀਆਂ, ਉੱਥੋਂ ਪਾਸ ਹੋ ਗਿਆ ਸੀ ਤੇ ਫਿਰ ਸੈਨੇਟ ਚਲ ਗਿਆ। ਤੇ ਸੈਨੇਟ ਨੇ ਕੱਲ ਜੋ ਵੋਟ ਪਈ ਆ ਉਹਦੇ 'ਚ 52 ਜਣੇ ਹੱਕ 'ਚ ਤੇ 46 ਜਣੇ ਅਗੇਂਸਟ ਗਏ ਹੈਗੇ ਆ। ਦੋ ਮੋਡਰੇਟ ਡੈਮੋਕ੍ਰੇਟ, ਜਿਨ੍ਹਾਂ ਦੇ ਵਿੱਚ ਸੈਨੇਟਰ ਜੋ ਮੈਂਸ਼ਨ ਵੈਸਟ ਵਰਜੀਨੀਆ ਦੇ ਆ ਤੇ ਜੋ ਟੈਸਟਰ ਮੋਂਟਾਨਾ ਤੋਂ ਆ, ਇਹਨਾਂ ਨੇ ਰਿਪਬਲਿਕਨਸ ਦੇ ਹੱਕ ਦੇ ਵਿੱਚ ਵੋਟ ਪਾਈ ਆ। ਤੇ ਐਰੀਜ਼ੋਨਾ ਤੋਂ ਸੈਨੇਟਰ ਕ੍ਰਿਸਟਨ ਸਿਨੇਮਾ ਜੋ ਇੰਡੀਪੈਂਡੈਂਟ ਹੈਗੇ ਆ, ਉਹਨਾਂ ਨੇ ਵੀ ਫੇਵਰ ਦੇ ਵਿੱਚ ਵੋਟ ਪਾਈ ਹੈਗੀ ਆ। ਤੇ ਹੁਣ ਜੋ ਬਿੱਲ ਆ ਉਹ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਡੈਸਕ ਤੇ ਪਹੁੰਚ ਗਿਆ ਆ ਤੇ ਉਹ ਸਾਈਨ ਕਰ ਦੇਣਗੇ। ਤੇ ਇਸ ਬਿੱਲ ਪਾਸ ਹੋਣ ਤੋਂ ਬਾਅਦ ਵਾਲ ਸਟਰੀਟ ਦੇ ਵਿੱਚ ਸਟਾਕ ਮਾਰਕੀਟ ਵੀ ਬਹੁਤ ਜ਼ਿਆਦਾ ਉੱਪਰ ਅੱਜ ਗਈ ਹੈਗੀ ਆ ਜੀ। ਕੁੱਲ ਜੇ ਦੱਸਦੇ ਜਾਈਏ, ਸੈਨੇਟ ਦੇ ਵਿੱਚ 36 ਦੇ ਮੁਕਾਬਲੇ 63 ਵੋਟਾਂ ਦੇ ਨਾਲ, ਇਹ ਕਹਿ ਸਕਦੇ ਹਾਂ ਵੀ ਬਹੁਮਤ ਦੇ ਨਾਲ, ਦੋਨਾਂ ਪਾਰਟੀਆਂ ਦੀ ਸਪੋਰਟ ਦੇ ਨਾਲ ਇਹ ਬਿੱਲ ਪਾਸ ਹੋ ਚੁੱਕਾ ਆ। ਇਹ ਉਹੀ ਡੀਲ ਆ ਜਿਹੜੀ ਡੈਟ ਨੂੰ 2 ਸਾਲ ਦੇ ਲਈ ਹੁਣ ਵਧਾਉਣ ਦੇ ਲਈ ਇੱਕ ਹਿਸਾਬ ਦੇ ਨਾਲ ਮੋਹਰ ਲੱਗ ਗਈ ਆ। ਮੋਹਰ ਉਦੋਂ ਲੱਗਣੀ ਹੈ ਇਵੈਂਚੁਅਲੀ ਜਦੋਂ ਬਾਈਡਨ ਹੋਣਾ ਨੇ ਇਸ ਦੇ ਉੱਤੇ ਸਾਈਨ ਕਰ ਦੇਣੇ ਆ। ਸਾਈਨ ਕਰਨ ਦੇ ਅਸਾਰ ਹੈਗੇ ਹੀ ਆ, ਕਿਉਂਕਿ ਇਹ ਸੇਮ ਹੀ ਡੀਲ ਆ ਜਿਹੜੀ ਉਹਨਾਂ ਦੀ ਮਕਾਰਥੀ ਦੇ ਨਾਲ ਹੋਈ ਸੀਗੀ। ਸੋ ਇਨ ਦੀ ਐਂਡ ਦੋਨਾਂ ਚੈਂਬਰਸ ਨੇ ਇਸ ਐਗਰੀਮੈਂਟ ਦੇ ਉੱਤੇ ਆਪਣੀ ਮੋਹਰ ਲਗਾ ਦਿੱਤੀ ਆ ਤੇ ਬਾਈ ਪਾਰਟੀਜ਼ਨ ਜਿਹੜੇ ਆ ਮਾਰਜਨਸ ਦੇ ਨਾਲ ਕਹਿ ਸਕਦੇ ਆ ਵੀ ਇਸ ਨੂੰ ਅਪਰੂਵ ਕੀਤਾ ਗਿਆ। ਪ੍ਰੈਜ਼ੀਡੈਂਟ ਬਾਈਡਨ ਦੇ ਲਈ ਇਹ ਬੜਾ ਸਟ੍ਰੈਸਫੁਲ ਹਫਤਾ ਕਹਿ ਸਕਦੇ ਰਿਹਾ। ਉਹਨਾਂ ਦੀਆਂ ਏਜੰਡੇ ਦੀਆਂ ਕਈ ਚੀਜ਼ਾਂ ਇਸ ਦੇ ਵਿੱਚੋਂ ਕਟਵਾਈਆਂ ਗਈਆਂ, ਦੂਜਿਆਂ ਨੇ ਆਪਣੀਆਂ ਜਿਹੜੀਆਂ ਇਸ 'ਚ ਚੀਜ਼ਾਂ ਮਨਵਾਈਆਂ। ਸੋ ਇਹ ਚੀਜ਼ ਜਿਹੜੀ ਇਹ ਦੇਖੀ ਗਈ ਹੈਗੀ ਆ। ਸੋ ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ, ਉਹਨਾਂ ਦੇ ਨਾਲ ਹੀ ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮਕੋਨਲ, ਉਹਨਾਂ ਨੇ ਕਹਿ ਸਕਦੇ ਹਾਂ ਵੀ ਲੈਜਿਸਲੇਟਿਵ ਕਲੀਨਿਕ ਅਖੀਰਲੇ ਘੰਟਿਆਂ ਤੱਕ ਜਿਹੜਾ ਚਲਾਉਂਦੇ ਰਹੇ। ਪਹਿਲੋਂ ਇਹ ਕੱਲ੍ਹ ਤੱਕ ਇਹ ਖਬਰਾਂ ਸੀਗੀਆਂ ਵੀ ਸ਼ਾਇਦ ਅੱਜ ਦੇ ਦਿਨ ਇਸ ਉੱਤੇ ਵੋਟ ਹੋਊਗੀ, ਪਰ ਇਸ ਦੇ ਉੱਤੇ ਕੱਲ੍ਹ ਰਾਤ ਨੂੰ ਹੀ ਵੋਟ ਕਰਵਾ ਲਈ ਗਈ ਤੇ ਇਹਨਾਂ ਨੇ ਜਿਹੜਾ ਇਸ ਨੂੰ ਪਾਸ ਕਰ ਦਿੱਤਾ 36 ਦੇ ਮੁਕਾਬਲੇ 63 ਸੈਨੇਟ ਦੀਆਂ ਜਿਹੜੀਆਂ ਵੋਟਾਂ ਦੇ ਨਾਲ। ਲਿੰਡਸੀ ਗ੍ਰਾਹਮ, ਉਹਨਾਂ ਨੇ ਡਿਫੈਂਸ ਦੇ ਮਾਮਲੇ ਦਾ ਜਿਹੜਾ ਮੁੱਦਾ ਆ ਉਹ ਚੁੱਕਿਆ। ਕਈ ਅਮੈਂਡਮੈਂਟਸ ਲਿਆਉਣ ਦੀ ਇਸ ਵਿੱਚ ਕੋਸ਼ਿਸ਼ ਕੀਤੀ ਗਈ, ਜਿਹੜੀਆਂ ਇਵੈਂਚੁਅਲੀ ਫੇਲ ਹੋ ਗਈਆਂ ਤੇ ਫਿਰ ਜਿਹੜਾ ਬਣਿਆ ਹੋਇਆ ਐਗਰੀਮੈਂਟ ਸੀ ਉਸ ਦੇ ਉੱਤੇ ਹੀ ਮੋਹਰ ਲੱਗੀ ਆ। ਜਿਹੜੇ ਲਿੰਡਸੀ ਗ੍ਰਾਹਮ, ਉਹਨਾਂ ਨੇ ਕਿਹਾ ਵੀ ਪੈਂਟਾਗਨ ਦਾ ਬਜਟ ਵਧਾਇਆ ਤਾਂ ਹੈਗਾ ਆ ਉਹ, ਪਰ ਮਹਿਜ 3% ਵਧਾਇਆ ਗਿਆ ਆ। ਇਹ ਸਿਰਫ $886 ਬਿਲੀਅਨ ਬਣਦਾ ਆ।
ਹੈਗਾ ਆ, ਤੇ ਕਹਿੰਦੇ ਵੀ ਇਨਫਲੇਸ਼ਨ ਦੇ ਹਿਸਾਬ ਦੇ ਨਾਲ ਇਹ ਕੀਪ ਅਪ ਨਹੀਂ ਕਰ ਪਾ ਰਿਹਾ ਹੈਗਾ। ਸੋ ਇਹ ਚੀਜ਼ ਜਿਹੜੀ ਉਹਨਾਂ ਨੇ ਆਖੀ ਹੈਗੀ ਆ। ਸੋ ਕਈ ਜਿਹੜੀਆਂ ਅਮੈਂਡਮੈਂਟਸ ਆ ਉਹਨਾਂ ਦੀ ਜਿਹੜੀ ਉਹ ਦੌੜ ਲੱਗੀ ਰਹੀ ਵੀ ਅਸੀਂ ਇਹਦੇ ਵਿੱਚ ਆਹ ਚੀਜ਼ ਐਡ ਕਰਾ ਲਈਏ, ਆਹ ਚੀਜ਼ ਕਢਾ ਲਈਏ, ਪਰ ਉਹ ਸਾਰੀਆਂ ਚੀਜ਼ਾਂ ਇਵੈਂਚੁਅਲੀ ਰਿਜੈਕਟ ਜਿਹੜੀਆਂ ਉਹ ਹੋ ਗਈਆਂ। ਸੋ ਹਰ ਇੱਕ ਅਮੈਂਡਮੈਂਟ ਨੂੰ ਪਾਸ ਹੋਣ ਦੇ ਲਈ 60 ਵੋਟਾਂ ਦਾ ਥ੍ਰੈਸ਼ਹੋਲਡ ਚਾਹੀਦਾ ਸੀਗਾ, ਜਿਹੜਾ ਕਿ ਇਵੈਂਚੁਅਲੀ ਰਹਿ ਗਿਆ। ਤੇ ਹੁਣ ਇਹਨਾਂ ਵਿੱਚ ਰੈਂਡ ਪੌਲ ਦਾ ਆਪਣਾ ਵੀ ਤੇ ਹੋਰ ਕਈ ਜਿਹੜੇ ਸੈਨੇਟਰਸ ਨੇ ਕੋਸ਼ਿਸ਼ ਕੀਤੀ ਸੀਗੀ। ਬਾਈਪਾਰਟੀਜ਼ਨ ਤਾਂ ਜਿਹੜਾ ਉਹ ਰਿਹਾ, ਪਰ ਮਿਚ ਮਕੌਨਲ ਦੇ ਲਈ ਇਹ ਚੀਜ਼ ਜਿਹੜੀ ਦੇਖਣ ਨੂੰ ਰਹੀ ਵੀ ਉਹ GOP ਦੀ ਮੈਜੋਰਟੀ ਆ ਉਹ ਨਹੀਂ ਦਿਖਾ ਸਕੇ। ਨਾ ਹੀ ਜਿਹੜੇ ਆ ਇਹ ਸੇਮ ਥਿੰਗ ਚੱਕ ਸ਼ੂਮਰ ਲਈ ਵੀ ਆ, ਉਹ ਜਿਹੜੇ ਡੈਮੋਕ੍ਰੇਟਸ ਦੀ ਮੈਜੋਰਟੀ ਨਹੀਂ ਦਿਖਾ ਸਕੇ। ਇਹ ਦੋਨਾਂ ਦੇ ਵਿੱਚੋਂ ਕੁਛ ਹਿੱਸਾ ਪਾਰਟੀਆਂ ਦਾ ਮਿਲ ਕੇ ਜਿਹੜਾ ਉਹਨਾਂ ਨੇ ਇਸ ਬਿੱਲ ਨੂੰ ਪਾਸ ਕੀਤਾ ਸੀ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਜੇ ਆંકੜਿਆਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਹੋਰ ਡਾਈਸੈਕਟ ਕਰੀਏ, 48 ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹਨਾਂ ਦੇ ਵਿੱਚੋਂ 16 ਜਾਣੇ ਉਹ ਡੈਮੋਕ੍ਰੇਟਸ ਦੇ ਨਾਲ ਜੁੜੇ ਤੇ ਉਹਨਾਂ ਨੇ ਇਸ ਨੂੰ ਪਾਸ ਜਿਹੜਾ ਉਹ ਕਰਵਾਇਆ। ਜਦ ਕਿ ਉਧਰ ਹਾਊਸ ਦੇ ਵਿੱਚ 222 ਰਿਪਬਲਿਕਨ ਮੈਂਬਰਸ ਦੇ ਵਿੱਚੋਂ 149 ਜਿਹੜੇ ਮੈਂਬਰਸ ਆ ਉਹਨਾਂ ਨੇ ਡੈਮੋਕ੍ਰੇਟਸ ਦਾ ਉੱਥੇ ਨਾਲ ਸਾਥ ਦੇ ਕੇ ਇਸ ਬਿੱਲ ਨੂੰ ਕਹਿੰਦੇ ਆ ਵੀ ਉਹ ਪਾਸ ਕਰਵਾਇਆ ਹੈਗਾ ਆ। ਸੋ ਅੱਜ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਆ ਦੇਸ਼ ਨੂੰ ਸੰਬੋਧਨ ਕਰਨਗੇ, ਜਿਹੜਾ ਸ਼ਟਡਾਊਨ ਦਾ ਖਤਰਾ ਤਲਵਾਰ ਜਿਹੜੀ ਉਹ ਲਟਕ ਰਹੀ ਸੀ ਉਸ ਨੂੰ ਲੈ ਕੇ, ਤੇ ਨਾਲ ਦੇ ਨਾਲ ਹੀ ਕਹਿੰਦੇ ਵੀ ਇਹ ਵੀ ਆ ਵੀ ਇਸ ਮੈਸੇਜ ਤੋਂ ਬਾਅਦ ਦੇ ਵਿੱਚ ਉਹ ਆਪਣੇ ਰੀ-ਇਲੈਕਸ਼ਨ ਕੈਂਪੇਨ ਦੇ ਲਈ ਵੀ ਜ਼ੋਰ ਜਿਹੜਾ ਆ ਉਹ ਲਾਉਣਗੇ। ਉਹਦੇ ਵਿੱਚ ਇਹ ਜ਼ਰੂਰ ਕਹਿਣਗੇ ਵੀ ਦੇਖੋ ਅਸੀਂ ਬਾਈਪਾਰਟੀਜ਼ਨ ਦੋਨਾਂ ਦੇ ਨਾਲ ਸਮਝੌਤੇ ਦੇ ਨਾਲ ਜਿਹੜਾ ਅਮਰੀਕਾ ਨੂੰ ਡਿਫਾਲਟ ਹੋਣ ਤੋਂ ਬਚਾਇਆ ਆ। ਕੌਣ ਕਿਹਦੇ ਸਿਰ ਭਾਂਡਾ ਭੰਨਦਾ ਆ, ਉਹ ਸਿਆਸੀ ਪਾਰਟੀਆਂ ਨੇ ਆਪੋ ਆਪਣਾ ਜਿਹੜਾ ਲਾਹਾ ਇਸ ਦੇ ਵਿੱਚੋਂ ਸਿਆਸੀ ਲੈਣ ਦੀ ਕੋਸ਼ਿਸ਼ ਕਰਦੇ ਹੀ ਰਹਿਣਾ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਅੱਜ ਸ਼ਾਮ ਨੂੰ 7 ਵਜੇ ਦੇ ਕਰੀਬ ਇਸ ਬਿੱਲ ਦੇ ਉੱਤੇ ਸਾਈਨ ਕਰਨਗੇ। 3 ਦਿਨ ਪਹਿਲਾਂ ਜਦੋਂ ਟ੍ਰੇਜਰ ਸੈਕਟਰੀ ਜਨਰਲ ਜੈਲਨ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਗਵਰਨਮੈਂਟ ਜੋ ਆ ਉਹ ਪੈਸੇ ਨਹੀਂ ਦੇ ਸਕੇਗੀ ਵੱਖ-ਵੱਖ ਪ੍ਰੋਗਰਾਮਾਂ ਨੂੰ। ਸੋ ਪ੍ਰੈਜ਼ੀਡੈਂਟ ਯੂਜ਼ਲੀ ਓਵਲ ਆਫਿਸ ਦੇ ਵਿੱਚੋਂ ਨੇਸ਼ਨ ਨੂੰ ਐਡਰੈਸ ਕਰਦੇ ਆ। ਜੇ ਕੋਈ ਜੰਗ ਲੱਗੀ ਹੋਵੇ, ਇਕਨੋਮਿਕ ਕ੍ਰਾਈਸਿਸ ਹੋਵੇ, ਨੈਚੁਰਲ ਡਿਜ਼ਾਸਟਰ ਹੋਵੇ, ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਅੱਜ ਐਡਰੈਸ ਕਰਨਾ। ਇਹਨਾਂ ਤੋਂ ਪਹਿਲਾਂ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਹੋਣਾ ਨੇ ਓਵਲ ਆਫਿਸ ਦੇ ਵਿੱਚੋਂ ਐਡਰੈਸ ਕੀਤਾ ਸੀ, ਜਿਸ ਟਾਈਮ ਦੇ ਉੱਤੇ ਸ਼ਟਲ ਚੈਲੰਜਰ ਦਾ ਐਕਸਪਲੋਜ਼ਨ ਹੋ ਗਿਆ ਸੀ 1986 ਦੇ ਵਿੱਚ। ਉਸ ਤੋਂ ਬਿਨਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ ਜੋ ਓਵਲ ਆਫਿਸ ਦੇ ਵਿੱਚ ਸਨ 2020 ਦੇ ਸ਼ੁਰੂਆਤ ਦੇ ਵਿੱਚ ਉੱਥੋਂ ਅਨਾਉਂਸ ਕੀਤਾ ਸੀ, ਜਦੋਂ ਪੈਂਡੈਮਿਕ ਦੀਆਂ ਰਿਸਟ੍ਰਿਕਸ਼ਨਸ ਲੱਗੀਆਂ ਸੀ, ਕਿਉਂਕਿ ਉਹ ਵੀ ਇੱਕ ਤਰ੍ਹਾਂ ਦੇ ਨਾਲ ਨੈਚੁਰਲ ਡਿਜ਼ਾਸਟਰ ਵਾਲੀ ਗੱਲ ਸੀਗੀ। ਸੋ ਪ੍ਰੈਜ਼ੀਡੈਂਟ ਬਾਈਡਨ ਹੁਣੀ ਵੀ ਸੇਮ ਵੈਨਿਊ ਯੂਜ਼ ਕਰਨਗੇ ਵੀ ਇਸ ਇਕਨੋਮਿਕ ਕਲੈਮਿਟੀ ਨੂੰ ਬਚਾਉਣ ਦੇ ਲਈ ਅਸੀਂ ਦੋਨੋਂ ਪਾਰਟੀਆਂ ਰਲ ਕੇ ਇਹ ਜੋ ਡੈਬਟ ਦੀ ਲਿਮਿਟ ਹੈਗੀ ਆ ਉਸ ਨੂੰ ਵਧਾਉਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਹੋਣਾ ਦੇ ਇਸ ਐਕਸ਼ਨ ਤੋਂ ਬਹੁਤ ਸਾਰੇ ਜੋ ਐਨਵਾਇਰਮੈਂਟਲਿਸਟ ਆ ਉਹ ਬੜੇ ਔਖੇ ਆ, ਕਿਉਂਕਿ ਵੈਸਟ ਵਰਜੀਨੀਆ ਦੇ ਸੈਨੇਟਰ ਜੋ ਹੈਗੇ ਆ ਜੋ ਮੈਂਸ਼ਨ, ਉਹ ਆਪਣਾ ਜਿਹੜਾ ਸਟੇਟ ਦੇ ਲਈ ਗੈਸ ਪਾਈਪਲਾਈਨ ਲੈ ਗਏ ਹੈਗੇ ਆ। ਸੋ ਇਹ ਜੋ ਕੰਸਟਰਕਟ ਹੋਣੀ ਆ ਨੈਚੁਰਲ ਗੈਸ ਪਾਈਪਲਾਈਨ ਬਣਨੀ ਹੈਗੀ ਆ 300 ਮੀਲ ਲੰਬੀ, ਮਾਊਂਟਨ ਵੈਲੀ ਪਾਈਪਲਾਈਨ ਕਰਕੇ ਇਹਨੂੰ ਜਾਣਿਆ ਜਾਂਦਾ ਆ। ਸੋ ਉਹਦੇ ਕਰਕੇ ਜੋ ਐਨਵਾਇਰਮੈਂਟਲਿਸਟ ਆ ਉਹ ਇਹਨਾਂ ਦੇ ਅਗੇਂਸਟ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਸ ਗੱਲ ਤੇ ਵੀ ਫੋਕਸ ਕਰਨਗੇ ਵੀ ਜੌਬ ਗਰੋਥ ਬਹੁਤ ਹੋਈ ਆ ਪਿਛਲੇ 2 ਸਾਲਾਂ ਦੇ ਵਿੱਚ। ਸੋ ਇੱਕ ਤਰ੍ਹਾਂ ਦੇ ਨਾਲ ਜੋ ਉਹਨਾਂ ਦਾ ਇਲੈਕਸ਼ਨ ਦਾ ਮੁੱਦਾ ਆ ਉਹ ਵੀ ਇਹਦੇ ਵਿੱਚ ਉਭਾਰਨਗੇ। ਤੇ ਜੌਬ ਗਰੋਥ ਦੀ ਜੇ ਗੱਲ ਕਰਦੇ ਜਾਈਏ, ਅੱਜ ਜੋ ਨਵੇਂ ਫਿਗਰਸ ਆਏ ਆ ਪਿਛਲੇ ਮਹੀਨੇ ਦੇ, ਕਹਿੰਦੇ ਵੀ ਅਨਪਲਾਇਮੈਂਟ 3.7% ਤੇ ਆ, ਤੇ ਜਦ ਕਿ ਇੰਪਲਾਇਰਸ ਨੇ 3,39,000 ਨਵੀਆਂ ਜੌਬਸ ਕ੍ਰੀਏਟ ਕੀਤੀਆਂ ਹੈਗੀਆਂ। ਇਹ ਬਹੁਤ ਵੱਡਾ ਨੰਬਰ ਆ। ਇਹ ਸਾਰੇ ਕਾਸੇ ਨੂੰ ਦੇਖਦੇ ਹੋਏ
ਅੱਜ ਵਾਲ ਸਟਰੀਟ ਦੇ ਉੱਤੇ ਡਾਓ ਜੋਨ ਇੰਡਸਟਰੀਅਲ 600 ਦੇ ਕਰੀਬ ਪੁਆਇੰਟਸ ਅਪ ਚਲਾ ਗਿਆ। ਸੋ ਮਾਰਕੀਟ 610 ਪੁਆਇੰਟ ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। S&P ਇੰਡੈਕਸ 1.4% ਵਧਿਆ ਤੇ ਨੈਸਡੈਕ 1% ਦੇ ਕਰੀਬ ਇਨਕਰੀਜ਼ ਹੋ ਗਿਆ। ਬਿਲਕੁਲ ਜਿਹੜਾ ਡਾਓ ਜੋਨ ਆ ਜਾਂ ਵਾਲ ਸਟਰੀਟ ਆ ਉਹ ਇਹ ਕਿਆਸ ਰਹੀਆਂ ਸੀਗੀਆਂ ਵੀ 1,90,000 ਨਵੀਆਂ ਜੌਬਸ ਐਡ ਹੋਣਗੀਆਂ ਮਈ ਮਹੀਨੇ 'ਚ, ਪਰ ਰਿਕਾਰਡ ਤੋੜ 1.5 ਲੱਖ ਕਹਿ ਸਕਦੇ ਵੀ ਵੱਧ ਜੌਬ ਐਡ ਹੋਈ ਆ। 3,39,000 ਨਵੀਆਂ ਪੇਰੋਲਸ ਐਡ ਹੋਈਆਂ ਆ ਪਬਲਿਕ ਤੇ ਪ੍ਰਾਈਵੇਟ ਸੈਕਟਰ ਦੋਨਾਂ ਦੇ ਵਿੱਚ ਮਿਲਾ ਕੇ। ਇਹ ਲਗਾਤਾਰ 29ਵਾਂ ਮਹੀਨਾ ਆ ਜਿਹਦੇ ਵਿੱਚ ਪੋਜ਼ਿਟਿਵ ਜੌਬ ਗਰੋਥ ਦੇਖੀ ਗਈ ਆ। ਅਨਇੰਪਲੋਇਮੈਂਟ ਦੀ ਦਰ ਵੀ ਵਧੀ ਆ 3.7 ਆ। ਕਿਆਸ ਰਹੀਆਂ ਸੀਗੀਆਂ ਵੀ 3.5 ਦੇ ਉੱਤੇ ਰਹੂਗੀ, 3.5 ਦੇ ਉੱਤੇ ਰਹੂਗੀ, ਪਰ ਜਿਹੜੀ ਲੇਬਰ ਫੋਰਸ ਪਾਰਟਿਸਪੇਸ਼ਨ ਰੇਟ ਆ ਉਹ ਓਵਰਆਲ ਅਨਚੇਂਜਡ ਦੇਖਿਆ ਗਿਆ ਆ। ਸੋ 1969 ਦੇ ਵਿੱਚ ਇੱਦਾਂ ਘੱਟ ਕਹਿ ਸਕਦੇ ਆ ਵੀ ਜੌਬਲੈਸ ਰੇਟ ਦੇਖਿਆ ਗਿਆ ਸੀ। ਇਹ ਵੀ ਚੀਜ਼ ਜਿਹੜੀ ਨਾਲ ਦੇ ਨਾਲ ਸੋਚਣ ਵਾਲੀ ਤੇ ਦੱਸਣਯੋਗ ਇਹ ਵੀ ਆ ਕਿਉਂਕਿ ਹੁਣ ਮਹਿੰਗਾਈ ਇੰਨੀ ਕੁ ਜ਼ਿਆਦਾ ਹੋ ਗਈ, ਕਈਆਂ ਦਾ ਇੱਕ ਜੌਬ ਦੇ ਨਾਲ ਸਰ ਨਹੀਂ ਰਿਹਾ, ਉਹਨਾਂ ਨੂੰ ਦੋ ਜੌਬਸ ਵੀ ਜਿਹੜੀਆਂ ਆ ਉਹ ਐਡ ਖੁਦ ਕਰਨੀਆਂ ਪੈ ਰਹੀਆਂ ਆ। ਸੋ ਜੌਬਸ ਦੇ ਵਿੱਚ ਵਾਧਾ ਉਸ ਪਾਸੇ ਵੱਲ ਨੂੰ ਵੀ ਆ। ਲੋਕ ਨੂੰ ਅਜੇ ਵੀ ਹਾਇਰ ਕੀਤਾ ਜਾ ਰਿਹਾ ਹੈਗਾ ਆ, ਪਰ ਇਹ ਆ ਵੀ ਹਾਂ ਇਹ ਮਿਨੀਮਮ ਵੇਜ ਜੌਬਸ ਦੇ ਉਸੇ ਤਰੀਕੇ ਦੇ ਨਾਲ ਬਰਕਰਾਰ ਆਪਾਂ ਨੂੰ ਨਜ਼ਰ ਆ ਰਹੀਆਂ ਆ ਕਈ ਥਾਵਾਂ ਦੇ ਉੱਤੇ, ਪਰ ਕਈ ਥਾਵਾਂ ਦੇ ਉੱਤੇ ਹਾਲਾਤ ਇੱਦਾਂ ਦੇ ਵੀ ਨਹੀਂ ਹੈਗੇ। ਆਪਾਂ ਬਹੁਤ ਸਾਰੇ ਜਿਹੜੇ ਕਨਵੀਨੀਅੰਸ ਸਟੋਰ ਓਨਰਸ ਜਾਂ ਹੋਰ ਗੈਸ ਸਟੇਸ਼ਨਾਂ ਵਾਲੇ ਜਾਂ ਇੱਦਾਂ ਆ ਉਹ ਦੱਸਦੇ ਨੇ ਵੀ ਅੱਗੇ ਦੇ ਨਾਲੋਂ ਉਹਨਾਂ ਦੇ ਕੋਲ ਵੀ ਜੌਬਸ ਹੁਣ ਘੱਟ ਰਹਿ ਗਈਆਂ ਆ ਜਾਂ ਆਵਰਸ ਦੇ ਵਿੱਚ ਕਟੌਤੀਆਂ ਕਰਨੀਆਂ ਪੈ ਰਹੀਆਂ। ਸੋ ਅੱਗੇ ਕਿਸ ਪਾਸੇ ਵੱਲ ਨੂੰ ਜਾਊਗਾ ਇਹਦਾ ਪਤਾ ਨਹੀਂ ਆ, ਪਰ ਇੱਦਾਂ ਦੇ ਜਿਹੜੇ ਨੰਬਰ ਆ ਹਰਜੋਤ ਸਿੰਘ ਜੀ ਉਹ ਜ਼ਰੂਰ ਲੋਕਾਂ ਨੂੰ ਵੀ ਬੜੇ ਭੁਲੇਖੇ ਦੇ ਵਿੱਚ ਭੰਬਲ ਭੂਸੇ ਦੇ ਵਿੱਚ ਵੀ ਜਿਹੜੇ ਉਹ ਪਾਉਂਦੇ ਆ। ਇੱਕ ਪਾਸੇ ਖਬਰਾਂ ਆਉਂਦੀਆਂ ਵੀ ਵੱਡੀਆਂ ਵੱਡੀਆਂ ਜੌਬਸ ਜਿਹੜੀਆਂ ਆ ਟੈਕ ਇੰਡਸਟਰੀ ਜਾਂ ਹੋਰ ਇੰਡਸਟਰੀਜ਼ ਦੇ ਵਿੱਚ ਲੇ-ਆਫਸ ਧੜਾ-ਧੜ ਹੋ ਰਹੀਆਂ, ਦੂਜੇ ਪਾਸੇ ਇੱਦਾਂ ਦੀ ਜਦੋਂ ਖਬਰ ਆਉਂਦੀ ਆ ਵੀ ਅਨਐਕਸਪੈਕਟਡਲੀ ਜ਼ਿਆਦਾ ਜੌਬਸ ਜਿਹੜੀਆਂ ਕ੍ਰੀਏਟ ਹੋਈਆਂ ਆ। ਸੋ ਬੰਦਾ ਸੋਚਦਾ ਰਹਿੰਦਾ ਵੀ ਹੋ ਕੀ ਰਿਹਾ ਆ, ਕਿਸ ਪਾਸੇ ਵੱਲ ਨੂੰ ਹੈ। ਇਨਫਲੇਸ਼ਨ ਜਿਉਂ ਦੀ ਤਿਰੋਂ 5% ਦੇ ਇਰਦ ਗਿਰਦ ਜਿਹੜੀ ਆ ਉਹ ਬਰਕਰਾਰ ਆ, ਉਹਦੇ ਵਿੱਚ ਕੋਈ ਬਹੁਤਾ ਅਸਰ ਨਹੀਂ ਪੈ ਰਿਹਾ। ਇੰਟਰਸਟ ਰੇਟਸ ਨੂੰ ਅਜੇ ਵੀ ਵਧਾਉਣ ਦੀ ਜਿਹੜੀ ਫੈਡ ਆ ਉਹਨੇ ਸਿਫਾਰਿਸ਼ ਕੀਤੀ ਹੈਗੀ ਆ। ਉਹਦੇ ਡਿਫਾਲਟ ਦਾ ਜਿਹੜਾ ਡਰ ਸੀ ਉਸ ਤੋਂ ਚਲੋ ਕਹਿ ਸਕਦੇ ਵੀ ਬਲਾ ਜਿਹੜੀ ਉਹ ਟਲੀ ਹੈਗੀ ਆ। ਹੁਣ ਅਗਲੇ ਆਉਣ ਵਾਲੇ ਮਹੀਨੇ ਹੋਰ ਦੇਖਣ ਵਾਲੇ ਹੋਣਗੇ ਵੀ ਕੀ ਡਿਫਾਲਟ ਤੋਂ ਬਚ ਕੇ ਇਵੈਂਚੁਅਲੀ ਆਪਾਂ ਰਿਸੈਸ਼ਨ ਦੇ ਵਿੱਚ ਜਾਂਦੇ ਆ ਜਾਂ ਬਚੇ ਰਹਿੰਦੇ ਆ। ਜੀ ਬਿਲਕੁਲ, ਇਸੇ ਤਰ੍ਹਾਂ ਫੈਡਰਲ ਰਿਜ਼ਰਵ ਬੋਰਡ ਨੇ ਇਹ ਉਹਨਾਂ ਵੱਲੋਂ ਇਹ ਆ ਰਹੀ ਆ ਨਿਊਜ਼ ਵੀ ਉਹ ਇਸ ਵਾਰੀ ਇੰਟਰਸਟ ਰੇਟ ਨਹੀਂ ਵਧਾਉਣਗੇ। 10 ਵਾਰੀ ਇੰਟਰਸਟ ਰੇਟ ਵੱਧ ਚੁੱਕਾ ਆ। ਫੈਡਰਲ ਰਿਜ਼ਰਵ ਬੋਰਡ ਦੀ ਅਗਲੀ ਮੀਟਿੰਗ ਜੂਨ 13 ਤੋਂ ਲੈ ਕੇ ਜੂਨ 14 ਤੱਕ ਹੋਣੀ ਹੈਗੀ ਆ। ਨਵਾਂ ਜੌਬ ਡਾਟਾ ਆਪਾਂ ਤੁਹਾਡੇ ਨਾਲ ਡਿਸਕਸ ਕਰ ਹੀ ਲਿਆ ਆ ਵੀ ਕਿਸ ਤਰ੍ਹਾਂ ਦੇ ਨਾਲ ਜੌਬਸ ਵਧੀਆਂ ਹੈਗੀਆਂ ਆ। ਇੰਟਰਸਟ ਰੇਟ 30 ਈਅਰ 7 ਦੇ ਲਾਗੇ ਛਾਗੇ, ਪੌਣੇ 7 ਦੇ ਲਾਗੇ ਛਾਗੇ ਪਹੁੰਚ ਚੁੱਕਾ ਹੈਗਾ ਆ। ਈਵਨ ਦੋ ਕਹਿੰਦੇ ਵੀ EMPLOYERS ਨੇ 3,39,000 ਜੌਬਸ ਮਈ ਮਹੀਨੇ ਦੇ ਵਿੱਚ ਐਡ ਕੀਤੀਆਂ ਆ ਤੇ ਪਹਿਲੇ ਮਹੀਨੇ ਨਾਲੋਂ ਜ਼ਿਆਦਾ ਆ, ਪਰ ਕਈ ਜੋ ਵਾਈਟ ਕਾਲਰ ਜੌਬਸ ਹੈਗੀਆਂ ਆ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਲੇ ਆਫ ਵੀ ਹੋਈਆਂ ਆ। ਕੱਲ ਫੇਸਬੁੱਕ ਦੀ ਜੋ ਪੇਰੈਂਟ ਕੰਪਨੀ ਮੈਟਾ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ 1200 ਦੇ ਕਰੀਬ ਫੇਸਬੁੱਕ ਦੇ EMPLOYE ਬੇ ਏਰੀਏ ਦੇ ਵਿੱਚ ਉਹ ਲੇ ਆਫ ਕਰਨ ਜਾ ਰਹੇ ਹੈਗੇ ਆ। ਸੋ ਜੇ ਇਨਫਲੇਸ਼ਨ ਦੀ ਗੱਲ ਕਰਦੇ ਜਾਈਏ, ਇਨਫਲੇਸ਼ਨ ਪਾਕਿਸਤਾਨ ਦੇ ਵਿੱਚ ਸਾਡੇ ਤਾਂ ਦੇਖੋ 5.5-6% ਦੇ ਕਰੀਬ ਆ ਤੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਆ। ਪਾਕਿਸਤਾਨ ਦੇ ਵਿੱਚ ਇਨਫਲੇਸ਼ਨ ਨੇ ਕਹਿੰਦੇ ਵੀ ਰੈਕੋਰਡ ਬਣਾ ਦਿੱਤਾ ਹੈ ਦੂਜੇ ਮਹੀਨੇ ਦੇ ਵਿੱਚ 37.97% ਵਾਓ ਇਨਫਲੇਸ਼ਨ ਆ। ਤੇ IMF ਜੋ ਇੰਟਰਨੈਸ਼ਨਲ ਮੋਨਿਟਰੀ ਫੰਡ ਉਹਨਾਂ ਦੇ ਵੇਲ ਆਊਟ ਕਰਨ ਦੀ ਜੋ ਗੱਲਬਾਤ ਆ ਹਜੇ ਵਿੱਚ ਹੀ ਆ। ਕਹਿੰਦੇ ਵੀ ਪਾਕਿਸਤਾਨ ਬਹੁਤ ਵੱਡੇ ਇਕਨੋਮਿਕ ਕ੍ਰਾਈਸਿਸ ਦੇ ਵਿੱਚ ਇਸ ਟਾਈਮ ਦੇ ਉੱਤੇ ਜਾ ਰਿਹਾ ਆ। ਸਾਊਥ ਏਸ਼ੀਅਨ ਕੰਟਰੀ ਬੜਾ ਕਰੂਸ਼ੀਅਲ ਆ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਲਈ, ਉਸ ਨੂੰ ਇਹਦੇ ਵਿੱਚੋਂ ਕੱਢਣਾ। ਅਪ੍ਰੈਲ ਦੇ ਵਿੱਚ ਪਾਕਿਸਤਾਨ ਦਾ ਜੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਸੀ 36.5% ਦੇ ਉੱਤੇ ਸੀਗਾ, ਹੁਣ ਉਹ ਵੱਧ ਕੇ 37.97% ਹੋ ਗਿਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿਸ ਤਰ੍ਹਾਂ ਉਹ ਮੁਲਕ ਜਿਹੜਾ ਆ ਕਲੈਪਸ ਹੋ ਸਕਦਾ ਆ। ਇਸ ਤੋਂ ਬਿਨਾਂ ਸਾਊਥ ਏਸ਼ੀਅਨ ਮੁਲਕ ਸ਼੍ਰੀਲੰਕਾ
ਉਹ ਵੀ ਇੱਕ ਤਰ੍ਹਾਂ ਨਾਲ ਕੋਲੈਪਸ ਹੋ ਗਿਆ ਸੀ ਪਿਛਲੇ ਕੁਝ ਮਹੀਨੇ ਪਹਿਲਾਂ, ਤੇ ਉਹਨਾਂ ਦੀ ਇਨਫਲੇਸ਼ਨ ਹਜੇ ਵੀ 25.2% ਦੇ ਉੱਤੇ ਹੈਗੀ ਆ। ਪਾਕਿਸਤਾਨ ਦਾ ਮੰਥ ਤੋਂ ਮੰਥ ਜੋ ਇਨਫਲੇਸ਼ਨ ਆ ਉਹ 1.58% ਵੱਧ ਰਹੀ ਹੈਗੀ ਆ। ਕਹਿੰਦੇ ਭਈ ਬਹੁਤ ਹੀ ਜੋ ਬੁਰਾ ਹਾਲ ਆ, ਇੰਨੀ ਜ਼ਿਆਦਾ ਮਹਿੰਗਾਈ ਆ, ਲੋਕਾਂ ਦੇ ਕੋਲ ਜੋ ਖਾਣ ਪੀਣ ਦਾ ਸਮਾਨ ਆ ਉਹ ਇੰਨਾ ਮਹਿੰਗਾ ਆ, ਅਫੋਰਡ ਨਹੀਂ ਹੋ ਰਿਹਾ ਹੈਗਾ। ਜੀ ਉਧਰ ਯੂਰਪ ਦੇ ਵਿੱਚ ਜਿਹੜੀ ਇਨਫਲੇਸ਼ਨ ਦੀ ਦਰ ਪਹਿਲਾਂ ਦੇ ਨਾਲੋਂ ਘਟੀ ਆ। ਇਹ 7% ਤੋਂ ਘਟ ਕੇ 6.1% ਦੇ ਉੱਤੇ ਆ ਚੁੱਕੀ ਆ। ਇਹਦਾ ਮਤਲਬ ਲੋਕਾਂ ਨੂੰ ਥੋੜ੍ਹੀ ਬਹੁਤੀ ਰਾਹਤ ਆ, ਪਰ ਅਜੇ ਵੀ ਇਨਫਲੇਸ਼ਨ ਨੇ ਪੂਰੀ ਦੁਨੀਆ ਭਰ ਦੇ ਵਿੱਚ ਲੋਕਾਂ ਦਾ ਲੱਕ ਤੋੜ ਕੇ ਰੱਖਿਆ ਹੈਗਾ ਆ। ਇੱਕ ਪਾਸੇ ਕੱਲ ਦੇਖੋ ਹਰਜੋਤ ਸਿੰਘ ਜੀ, ਖਬਰ ਸੀ ਵੀ ਮੇਸੀ ਤੇ ਕਾਸਕੋ ਵਾਲੇ ਕਹਿ ਰਹੇ ਆ ਵੀ ਲੋਕਾਂ ਨੇ ਹੁਣ ਸਸਤਾ ਸਮਾਨ ਖਰੀਦਣਾ ਸ਼ੁਰੂ ਕਰਤਾ। ਦੂਜੇ ਜੀ ਪਾਸੇ ਅੱਜ CNBC ਵਾਲੇ ਕਹਿ ਰਹੇ ਆ ਵੀ ਰਿਸੈਸ਼ਨ ਦੇ ਡਰ ਤੇ ਇਨਫਲੇਸ਼ਨ ਦੇ ਚੱਲਦਿਆਂ ਜਿਹੜੇ ਕੰਜ਼ਿਊਮਰ ਆ ਉਹ ਟਰੈਵਲ ਕਰ ਰਹੇ ਆ, ਉਹਨਾਂ ਨੂੰ ਉਸ ਚੀਜ਼ ਦਾ ਕੋਈ ਬਹੁਤਾ ਅਸਰ ਆ ਉਹ ਨਹੀਂ ਪੈ ਰਿਹਾ ਹੈਗਾ। ਡੋਮੈਸਟਿਕ ਏਅਰ ਫੇਅਰ ਅਜੇ ਵੀ ਬਹੁਤ ਜ਼ਿਆਦਾ ਆ। ਜਿਹੜੀਆਂ ਤੁਸੀਂ ਈਸਟ ਕੋਸਟ ਨੂੰ ਜਾਂਦੀਆਂ ਫਲਾਈਟਸ ਜਾਂ ਰੈਗੂਲਰ ਫਲਾਈਟਸ ਤੁਸੀਂ ਦੇਖੋ ਤਾਂ ਉਹਨਾਂ ਦੀਆਂ ਕੀਮਤਾਂ ਇਸ ਟਾਈਮ ਕਾਫੀ ਉੱਤੇ ਨੂੰ ਚੱਲ ਰਹੀਆਂ ਹੈਗੀਆਂ। ਇੰਟਰਨੈਸ਼ਨਲ ਟਰੈਵਲ ਪਹਿਲਾਂ ਦੇ ਨਾਲੋਂ ਹੁਣ ਸਟਰੋਂਗ ਹੋਇਆ ਆ ਪੈਨੇਡੈਮਿਕ ਤੋਂ ਬਾਅਦ ਦੇ ਵਿੱਚ। ਹੁਣ ਕਿਉਂਕਿ ਐਂਟਰੀ ਦੀਆਂ ਰਿਸਟ੍ਰਿਕਸ਼ਨ ਤਕਰੀਬਨ ਸਾਰੇ ਮੁਲਕਾਂ ਨੇ ਉੱਥੇ ਹਟਾ ਦਿੱਤੀਆਂ ਆ, ਇਸੇ ਦਾ ਫਾਇਦਾ ਚੱਕਦੇ ਹੋਏ ਲੋਕ ਹੁਣ ਘੁੰਮਣ ਫਿਰਨ ਨੂੰ ਤਿਆਰ ਨੇ ਤੇ ਉਹ ਜਾ ਰਹੇ ਨੇ। ਸੋ ਇਸੇ ਲਈ ਸ਼ਾਇਦ ਇਹ ਆ ਵੀ ਚਾਹੇ ਉਹ ਕਹਿੰਦੇ ਵੀ ਹੁਣ ਰਿਸੈਸ਼ਨ ਆਵੇ ਨਾ ਆਵੇ ਕੋਈ ਪਤਾ ਨਹੀਂ, ਇਹ ਤੋਂ ਪਹਿਲਾਂ ਕੋਈ ਹੋਰ ਨਵੀਂ ਪੈਂਡੈਮਿਕ ਆ ਜੇ, ਘੁੰਮ ਫਿਰ ਆਓ। ਸੋ 10 ਮਿਲੀਅਨ ਤੋਂ ਵੱਧ ਲੋਕ ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਸਕਰੀਨ ਕੀਤੇ ਗਏ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ TSA ਨੇ ਸਾਰੇ ਜਿਹੜੇ ਏਅਰਪੋਰਟਸ ਦੇ ਉੱਤੇ। ਅਮਰੀਕਨ ਏਅਰਲਾਈਨਸ ਨੇ ਕਿਹਾ ਵੀ 2019 ਦੇ ਜਿਹੜੇ ਪ੍ਰੀ ਪੈਨੇਡੈਮਿਕ ਸਮਾਂ ਸੀਗਾ, ਪੀਰੀਅਡ ਸੀਗਾ, ਉਸ ਨਾਲੋਂ ਥੋੜ੍ਹਾ ਜਿਹਾ ਵੱਧ ਲੋਕਾਂ ਨੇ ਇਸ ਦੇ ਵਿੱਚ ਟਰੈਵਲ ਕੀਤਾ ਹੈਗਾ ਆ। ਸੋ ਹੁਣ ਦੇਖੋ ਕੀ ਹੁੰਦਾ ਆ। ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਵੀ ਅਜੇ ਉੱਤੇ ਹੀ ਆ, ਕਿਉਂਕਿ 4 ਤੋਂ ਉੱਤੇ ਹੀ ਆਪਾਂ ਇੱਥੇ ਕੈਲੀਫੋਰਨੀਆ ਦੇ ਵਿੱਚ ਦੇਖ ਰਹੇ ਹੈਗੇ ਆ। ਜੇ ਐਵਰੇਜ ਦੇਖੀ ਜਾਵੇ ਤਾਂ ਕਈ ਥਾਵਾਂ ਦੇ ਉੱਤੇ ਤਾਂ 5 ਤੋਂ ਉੱਤੇ ਵੀ ਜਿਹੜੀ ਉਹ ਚੱਲ ਰਹੀਆਂ ਹੋਣਗੀਆਂ, ਪਰ ਇਸ ਦੇ ਬਾਵਜੂਦ ਲੋਕ ਘੁੰਮਣ ਫਿਰਨ ਨੂੰ ਕਾਹਲੇ ਨੇ। ਜੀ, ਜੋ ਨਵਾਂ ਡੈਪਟ ਸੀਲਿੰਗ ਬਿੱਲ ਪਾਸ ਹੋਇਆ ਉਹਦੇ ਵਿੱਚ ਜੋ ਰਿਕੁਆਇਰਮੈਂਟਸ ਆ, ਖਾਸ ਕਰਕੇ ਜੋ ਗਵਰਨਮੈਂਟ ਦੇ ਲੋਕ ਬੈਨੀਫਿਟਸ ਲੈਂਦੇ ਆ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਤੇ ਉਹ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ। ਉਹਦੇ ਵਿੱਚ ਜੋ ਕੰਪਰੋਮਾਈਜ਼ ਡੈਪਟ ਸੀਲਿੰਗ ਦਾ ਪੈਕੇਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸਾਈਨ ਕਰਨ ਜਾ ਰਹੇ ਆ ਕਾਂਗਰਸ ਤੇ ਸੈਨੇਟ 'ਚ ਪਾਸ ਹੋਣ ਤੋਂ ਬਾਅਦ, ਜੋ ਵਰਕ ਪਰਮਿਟ ਦੀ ਰਿਕੁਆਇਰਮੈਂਟ ਜੋ ਵਰਕ ਦੀ ਰਿਕੁਆਇਰਮੈਂਟ ਆ, ਖਾਸ ਕਰਕੇ ਉਹ ਲੋਕ ਜੋ 18 ਸਾਲ ਤੋਂ ਲੈ ਕੇ 49 ਸਾਲ ਦੇ ਆ, ਫੂਡ ਸਟੈਂਪਸ ਲੈਂਦੇ ਹੈਗੇ ਆ, ਤੇ ਉਹਨਾਂ ਦੀ ਰਾਈਟ ਨਾਓ 20 ਘੰਟੇ ਪਰ ਵੀਕ ਦੀ ਕੰਮ ਕਰਨ ਦੀ ਰਿਕੁਆਇਰਮੈਂਟ ਸੀਗੀ। ਜੋ ਨਵੀਂ ਆ ਉਹਦੇ ਵਿੱਚ ਏਜ ਵੀ ਵਧਾ ਦਿੱਤੀ ਗਈ ਆ, 18 ਸਾਲ ਤੋਂ ਲੈ ਕੇ 54 ਸਾਲ ਕਰ ਦਿੱਤੀ ਗਈ ਆ, ਤੇ ਉਹਦੇ ਵਿੱਚ ਵਰਕ ਪਰਮਿਟ ਦੀ ਰਿਕੁਆਇਰਮੈਂਟ ਵੀ ਜੋ ਆ ਉਹ 20 ਘੰਟੇ ਜ਼ਰੂਰ ਹੋਊਗੀ। 7.5 ਲੱਖ ਦੇ ਕਰੀਬ ਜੋ ਅਡਲਟ ਆ 50 ਸਾਲ ਤੋਂ ਲੈ ਕੇ 54 ਸਾਲ ਦੇ, ਉਹਨਾਂ ਦੇ ਲਈ ਇਹ ਵਰਕ ਪਰਮਿਟ ਰਿਕੁਆਇਰਮੈਂਟ ਹੋਊਗੀ, ਜੋ ਕਾਫੀ ਵੱਡਾ ਨੰਬਰ ਆ। 2.5 ਲੱਖ ਦੇ ਕਰੀਬ ਉਹ ਫੋਕਸ ਜੋ 50 ਤੋਂ ਲੈ ਕੇ 54 ਸਾਲ ਦੇ ਵਿੱਚ ਆ, ਜੀ ਉਹ ਬੈਨੀਫਿਟ ਲੂਜ਼ ਕਰ ਜਾਣਗੇ ਜੇ ਉਹ ਕੰਮ ਨਹੀਂ ਕਰਨਗੇ। CBO ਐਸਟੀਮੇਟ ਕਰ ਰਿਹਾ ਆ ਵੀ 78,000 ਦੇ ਕਰੀਬ ਲੋਕ ਹੋਰ ਜੋ ਸਨੈਪ ਪ੍ਰੋਗਰਾਮ ਦੇ ਅੰਡਰ ਹੈਗੇ ਆ, ਫੂਡ ਸਟੈਂਪ ਦੇ ਅੰਡਰ, ਜਿਨ੍ਹਾਂ ਨੂੰ ਫੂਡ ਸਟੈਂਪ ਕਰਕੇ ਜਾਣਿਆ ਜਾਂਦਾ, ਉਹ ਵੀ ਇਹਦੇ ਵਿੱਚ ਆਉਂਦੇ ਹੈਗੇ ਆ। ਸੋ GOP ਨੇ ਡੈਪਟ ਲਿਮਿਟ ਦਾ ਬਿੱਲ ਜੋ ਆ ਉਹਦੇ ਵਿੱਚ 55 ਸਾਲ ਦੇ ਲੋਕ ਆ, ਉਹਨਾਂ ਨੂੰ ਵੀ ਕੰਮ ਕਰਨਾ ਪਊਗਾ ਜੇ ਉਹ ਗਵਰਨਮੈਂਟ ਦੇ ਬੈਨੀਫਿਟ ਲੈਂਦੇ ਹੈਗੇ ਆ। ਸੋ ਕਾਫੀ ਇਹਦੇ 'ਚ ਆ ਰਿਹਾ ਆ। ਜੋ ਮੈਡੀਕੇਡ ਲੈਂਦੇ ਆ ਉਹਨਾਂ ਲਈ ਕਿਸੇ ਤਰ੍ਹਾਂ ਦੀ ਜੋ ਵਰਕ ਰਿਕੁਆਇਰਮੈਂਟ ਹੈ ਨਹੀਂ ਹੈਗੀ। ਸੋ 1.5 ਮਿਲੀਅਨ ਦੇ ਕਰੀਬ ਲੋਕ ਮੈਡੀਕੇਡ ਲੈਂਦੇ ਹੈਗੇ ਆ। ਜੀ ਬਿਲਕੁਲ, ਇਹ ਵਰਕ ਰਿਕੁਆਇਰਮੈਂਟ ਦੇ ਨਾਲ ਹਰਜੋਤ ਸਿੰਘ ਜੀ ਐਡ ਕਰਦੇ ਜਾਈਏ, ਇਹ 50 ਤੋਂ 54 ਸਾਲ ਵਾਲੇ ਉਹਨਾਂ ਲੋਕਾਂ ਨੂੰ ਕੰਮ ਕਰਨ ਦੀ ਰਿਕੁਆਇਰਮੈਂਟ ਵਧਾਈ ਗਈ ਆ ਜਿਨ੍ਹਾਂ ਦਾ ਕੋਈ ਨਿਆਣਾ ਨਹੀਂ ਹੈਗਾ, ਉਹਨਾਂ ਦੇ ਨਾਲ ਜਿਹੜਾ ਨਹੀਂ ਰਹਿ ਰਿਹਾ। ਜੇ ਕਿਸੇ ਦੇ ਨਿਆਣੇ ਉਹਨਾਂ ਦੇ ਨਾਲ ਰਹਿ ਰਹੇ ਆ ਤਾਂ ਫਿਰ ਸ਼ਾਇਦ ਉਹਨਾਂ ਨੂੰ ਇਸ ਰਿਕੁਆਇਰਮੈਂਟ ਤੋਂ ਬਚਾਅ ਜਿਹੜਾ ਉਹ ਹੋ ਸਕਦਾ ਹੈ। ਸੋ ਸਨੈਪ ਦੇ ਲਈ ਵੀ ਇਹ ਚੀਜ਼ਾਂ ਆ,
ਜਿਹੜੇ ਕਾਂਗਰੈਸ਼ਨਲ ਬਜਟ ਆਫਿਸ CBO ਜਿਹਨੂੰ ਤੁਸੀਂ ਕਹਿੰਦੇ ਆ, ਉਸੇ ਨੇ ਇਹ ਆંકੜਾ ਜਿਹੜਾ ਉਹ ਪੇਸ਼ ਕੀਤਾ ਆ ਵੀ 2.5 ਲੱਖ ਤੋਂ ਪੌਣੇ 3 ਲੱਖ ਲੋਕ ਆਪਣੀ ਜਿਹੜੀ ਫੂਡ ਏਡ ਆ ਸਨੈਪ ਦੇ ਤਹਿਤ ਜਿਹੜੀ ਉਹਨਾਂ ਨੂੰ ਮਿਲਦੀ ਫੂਡ ਸਟੈਂਪ ਉਹ ਮਿਲਣੇ ਜਿਹੜੇ ਬੰਦ ਹੋ ਸਕਦੇ ਹੈਗੇ ਆ। ਸੋ ਇਹ 2030 ਤੱਕ ਜਿਹੜੀ ਫਾਈਨਲ ਡੀਲ ਆ ਫੇਜ਼ ਇਨ ਜਿਹੜੀ ਉਹ ਹੋਣੀ ਆ, ਤੇ 2030 ਦੇ ਵਿੱਚ ਜਾ ਕੇ ਇਵੈਂਚੁਅਲੀ ਇਹ ਜਿਹੜੀਆਂ ਨਵੀਆਂ ਰਿਕੁਆਇਰਮੈਂਟਸ ਆ ਰਿਸਟ੍ਰਿਕਸ਼ਨਸ ਆ ਉਹ ਖਤਮ ਜਿਹੜੀਆਂ ਉਹ ਹੋ ਜਾਣਗੀਆਂ। ਸੋ ਸਟੂਡੈਂਟ ਲੋਨ ਵਾਲਾ ਜਿਹੜੇ ਪੁੱਛ ਰਹੇ ਆ ਕਈ, ਜਿੱਦਾਂ ਹਰਜੋਤ ਜੀ ਨੇ ਪਹਿਲਾਂ ਹੀ ਸ਼ੁਰੂਆਤ 'ਚ ਦੱਸਿਆ ਸੀਗਾ ਵੀ ਉਹ ਕੇਸ ਦੇ ਜਿਹੜਾ ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ ਆ ਉਸ ਦੀ ਸੁਣਵਾਈ, ਉਹ ਫੈਸਲਾ ਜਿਹੜਾ ਉਹ ਕੀਤਾ ਜਿਹੜਾ ਹੋ ਜਾਊਗਾ। ਪਰ ਅਗਸਤ ਮਹੀਨੇ ਤੋਂ ਜਿਹੜੀਆਂ ਪੇਮੈਂਟਸ ਆ ਉਹ ਦੁਬਾਰਾ ਦੇਣੀਆਂ ਤੁਹਾਨੂੰ ਸ਼ੁਰੂ ਕਰਨੀਆਂ ਪੈਣਗੀਆਂ ਜਿਨ੍ਹਾਂ ਦੇ ਵੀ ਸਟੂਡੈਂਟ ਲੋਨਸ ਆ। ਇੱਕ ਟਾਈਮ ਦੇ ਉੱਤੇ ਇਹ ਮੰਗ ਉੱਠੀ ਸੀ ਵੀ ਜਿੰਨੀਆਂ ਮਿਸ ਕੀਤੀਆਂ ਉਹ ਸਾਰੀਆਂ ਪੁਰਾਣੀਆਂ ਉਸ ਸਮੇਂ ਤੋਂ ਜਿਹੜੀਆਂ ਉਹ ਚਾਲੂ ਕੀਤੀਆਂ ਜਿਹੜੀਆਂ ਉਹ ਜਾਣ। ਇਹ ਕੁਝ ਰਿਪਬਲਿਕਨਸ ਨੇ ਇਸ ਦੇ ਵਿੱਚ ਮੰਗ ਕੀਤੀ ਸੀਗੀ ਵੀ ਭਾਈ ਜਿਨ੍ਹਾਂ ਸਟੂਡੈਂਟ ਲੋਨ ਦਾ ਉਹਨਾਂ ਨੂੰ ਡਿਲੇ ਕੀਤਾ ਗਿਆ ਸੀ ਉਹ ਪੁਰਾਣੀਆਂ ਜਿਹੜੀਆਂ ਆ ਉਸ ਰੇਟ ਦੇ ਉੱਤੇ ਉਹ ਪੁਰਾਣੀਆਂ ਵੀ ਉਹਨਾਂ ਕੋਲ ਨਾਲ ਦੇ ਨਾਲ ਜਿਹੜੀਆਂ ਉਹ ਲਈਆਂ ਜਾਣ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਹੁਣ ਇਵੈਂਚੁਅਲੀ ਸੁਪਰੀਮ ਕੋਰਟ ਹੀ ਸਟੂਡੈਂਟ ਲੋਨ ਪੇਮੈਂਟ ਜਿਹੜੇ ਮਾਫੀ ਵਾਲੀਆਂ ਆ ਉਹ ਦੇਖਣੀਆਂ ਪੈਣਗਾ, ਉਹ ਸੁਪਰੀਮ ਕੋਰਟ ਨੇ ਦੇਖਣਾ ਆ ਵੀ ਭਾਈ ਇਹ ਪ੍ਰੈਜ਼ੀਡੈਂਟ ਕਰ ਸਕਦੇ ਆ ਜਾਂ ਨਹੀਂ। ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਕਹਿੰਦੇ ਵੀ US ਤੇ ਚਾਈਨਾ ਦੇ ਰਿਲੇਸ਼ਨ ਜੇ ਖਰਾਬ ਹੁੰਦੇ ਆ ਇਹਦਾ ਪੂਰੀ ਦੁਨੀਆ ਤੇ ਬੜਾ ਅਸਰ ਪਊਗਾ। ਪ੍ਰਿੰਸ ਹੈਰੀ ਦੀ ਵੀਜ਼ੇ ਨੂੰ ਲੈ ਕੇ ਅਮਰੀਕਾ ਦੇ ਵਿੱਚ ਉਹ ਚੈਲੰਜ ਹੋਣ ਜਾ ਰਿਹਾ ਹੈਗਾ। ਤੇ ਇਸੇ ਤਰ੍ਹਾਂ ਐਰੀਜ਼ੋਨਾ ਦੇ ਵਿੱਚ ਫੀਨਿਕਸ ਏਰੀਏ 'ਚ ਕਹਿਤਾ ਵੀ ਨਵੇਂ ਘਰ ਨਹੀਂ ਬਣਾਉਣੇ ਕਿਉਂਕਿ ਸਾਡੇ ਕੋਲ ਪਾਣੀ ਦੀ ਕਿਸੇ ਤਰ੍ਹਾਂ ਦੀ ਸਪਲਾਈ ਹੋਰ ਹੈ ਨਹੀਂ। ਸਟੇਟ ਫਾਰਮ ਇੰਸ਼ੋਰੈਂਸ ਕੰਪਨੀ ਨੇ ਇੰਸ਼ੋਰੈਂਸ ਕਰਨੀ ਘਰਾਂ ਦੀ ਬੰਦ ਕਰਤੀ ਤੇ ਉਹਨਾਂ ਨੇ ਅੱਜ ਡਿਪਾਰਟਮੈਂਟ ਆਫ ਇੰਸ਼ੋਰੈਂਸ ਕੋਲ 28% ਜੋ ਰੇਟ ਆ ਵਧਾਉਣ ਦੀ ਗੱਲ ਕੀਤੀ ਹੈ ਤੇ ਉਧਰੋਂ ਆਲ ਸਟੇਟ ਇੰਸ਼ੋਰੈਂਸ ਕੰਪਨੀ ਨੇ ਵੀ ਘਰਾਂ ਦੀ ਇੰਸ਼ੋਰੈਂਸ ਕਰਨੀ ਬੰਦ ਕਰ ਦਿੱਤੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚਲੀਏ। ਪ੍ਰੈਜ਼ੀਡੈਂਟ ਬਾਈਡਨ ਹੁਣੀ ਕਹਿ ਰਹੇ ਆ ਵੀ ਉਹ ਹੁਣ ਇੱਕ ਨਵਾਂ ਬੈਨ ਐਨਫੋਰਸ ਕਰਨ ਜਾ ਰਿਹਾ ਆ ਆਇਲ ਗੈਸ ਡ੍ਰਿਲਿੰਗ ਦੇ ਉੱਤੇ, ਜੋ ਖਾਸ ਕਰਕੇ ਨਿਊ ਮੈਕਸੀਕੋ ਦਾ ਚੈਕੋ ਏਰੀਆ ਆ, ਜਿੱਥੇ ਟਰਾਈਬਲ ਸਾਈਟਸ ਹੈਗੇ ਆ, ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਬਾਈਡਨ ਐਡਮਿਨਿਸਟ੍ਰੇਸ਼ਨ ਇੰਪਲੀਮੈਂਟ ਕਰਨ ਜਾ ਰਿਹਾ 20 ਸਾਲ ਦਾ ਬੈਨ ਆਇਲ ਤੇ ਗੈਸ ਡਿਵੈਲਪਮੈਂਟ ਤੇ। ਜੋ ਚੈਕੋ ਕਲਚਰਲ ਨੈਸ਼ਨਲ ਹਿਸਟੋਰੀਕਲ ਪਾਰਕ ਹੈਗਾ ਆ ਨਾਰਥ ਵੈਸਟਰਨ ਨਿਊ ਮੈਕਸੀਕੋ ਚੋਂ, ਬੜਾ ਮਸ਼ਹੂਰ ਪਾਰਕ ਆ, ਜੋ ਟਰਾਈਬਲ ਨੇਸ਼ਨ ਸਮਿਟ 2021 ਚ ਨਵੰਬਰ ਚ ਹੋਈ ਸੀ। ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਸ ਨੂੰ ਪ੍ਰਪੋਜ਼ ਕੀਤਾ ਸੀ, ਤੇ ਅੱਜ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਉਹ ਇਹ ਜੋ ਏਰੀਆ ਹੈ ਕਾਫੀ ਵੱਡਾ ਏਰੀਆ ਆ, 490 ਸਕੁਆਇਰ ਮਾਈਲ ਦਾ ਆ, ਜੋ ਕਿ 1269 ਸਕੁਆਇਰ ਕਿਲੋਮੀਟਰਸ ਬਣਦਾ ਆ, ਫੈਡਰਲ ਲੈਂਡ ਆ। ਸੋ ਉੱਥੇ ਬੈਨ ਲਾਇਆ ਜਾਊਗਾ ਕਿਸੇ ਵੀ ਤਰ੍ਹਾਂ ਦਾ ਗੈਸ ਕੱਢਣ ਤੋਂ। ਜੀ, ਅਗਲੀ ਜਿਹੜੀ ਗੱਲ ਆ ਰਹੀ ਹੈ ਮੈਕਸੀਕੋ ਤੋਂ ਆ ਰਹੀ ਆ। ਮੈਕਸੀਕੋ ਦੇ ਵਿੱਚ 8 ਨੌਜਵਾਨ ਲਾਪਤਾ ਹੋਏ ਸੀ, ਉਹਨਾਂ ਨੂੰ ਅਧਿਕਾਰੀ ਲੱਭ ਰਹੇ ਸੀ। ਉਹਨਾਂ ਨੂੰ ਲੱਭਦੇ 45 ਅਜਿਹੇ ਬੈਗ ਲੱਭੇ ਆ ਜਿਨ੍ਹਾਂ ਵਿੱਚ ਲੋਕਾਂ ਦੇ ਪਿੰਜਰ ਜਾਂ ਹਿਊਮਨ ਰਿਮੇਨਸ ਲੱਭੇ ਗਏ ਨੇ। ਸੋ ਨੌਜਵਾਨਾਂ ਨੂੰ ਲੱਭਦੇ ਇਹ ਕੁਝ ਹੋਰ ਹੀ ਇਹਨਾਂ ਨੂੰ ਲੱਭ ਗਿਆ ਆ। ਗੁਆਡਾਲਾਹਾਰਾ ਦੇ ਬਾਰ ਇੱਕ ਜਾਰਜ ਦੇ ਵਿੱਚ ਇਹ ਦਰਜਨਾਂ ਹੀ ਬੈਗ ਦੇਖੇ ਗਏ ਆ ਜਿਨ੍ਹਾਂ ਵਿੱਚ ਹਿਊਮਨ ਰਿਮੇਨ ਸੀਗੇ, ਤੇ ਕਹਿੰਦੇ ਵੀ ਕੁਛ ਜਿਹੜੇ ਪ੍ਰੀਲਿਮਿਨਰੀ ਇਹ ਅਪੀਅਰ ਹੋ ਰਿਹਾ ਆ, ਇਹ ਪਤਾ ਲੱਗ ਰਿਹਾ ਵੀ ਕੁਛ ਜਿਹੜੇ ਕਰੈਕਟਰਿਸਟਿਕਸ ਆ ਉਹ ਜਿਹੜੇ ਗਵਾਚੇ ਹੋਏ ਨੌਜਵਾਨ ਆ ਉਹਨਾਂ ਦੇ ਨਾਲ ਇਹਨਾਂ ਲਾਸ਼ਾਂ ਦੇ ਹਿਸਾਬ ਦੇ ਨਾਲ ਮਿਲ ਰਹੇ ਆ। ਹਲਿਸਕੋ ਦੇ ਜਿਹੜੇ ਸਟੇਟ ਪ੍ਰੋਸੀਕਿਊਟਰ ਦੇ ਆਫਿਸ ਨੇ ਸਟੇਟਮੈਂਟ ਜਾਰੀ ਕੀਤੀ ਸੀ ਕੱਲ ਦੇਰ ਰਾਤ, ਜਿਸ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਰਿਕਵਰੀ ਹੋਈ ਹੈ ਰਿਮੇਨਸ ਦੀ ਉਹ ਲਗਾਤਾਰ ਜਾਰੀ ਆ, ਤੇ ਨਾਲ ਅਸੀਂ ਆਇਡੈਂਟੀਫਿਕੇਸ਼ਨ ਵੀ ਸ਼ਨਾਖਤ ਵੀ ਕਰੀ ਜਾ ਰਹੇ ਆ। ਇਹ ਜਿਹੜੇ ਬੈਗ ਆ ਇਹ ਕਹਿੰਦੇ ਆ ਵੀ ਇਸ ਹਫਤੇ ਦੇ ਵਿੱਚ ਜਿਹੜੀ ਫੋਰੈਸਟ ਆਊਟਲੁੱਕ ਓਵਰਲੁੱਕ ਵਾਲੀ ਥਾਂ ਆ ਉੱਥੋਂ ਇਹਨਾਂ ਨੂੰ ਮਿਲੇ ਆ। ਹੁਣ ਉੱਥੇ ਦੇ ਫਾਇਰ ਫਾਈਟਰ, ਸਿਵਲ ਡਿਫੈਂਸ ਜਿਹੜੇ ਹੈਲੀਕਾਪਟਰ ਦੇ ਨਾਲ ਹੋਰ ਅਵਸ਼ੇਸ਼ ਲੱਭਣ ਨੂੰ ਉੱਥੇ ਲੱਗੇ ਹੋਏ ਨੇ। ਸੋ 8 ਜਾਣਿਆਂ ਨੂੰ ਲੱਭਣ ਦੇ ਲਈ ਇਹ ਕੋਸ਼ਿਸ਼ਾਂ ਚੱਲ ਰਹੀਆਂ ਸੀ ਜਦੋਂ ਉਹਨਾਂ ਨੂੰ ਪਿਛਲੇ ਹਫਤੇ ਮਿਸਿੰਗ ਲਾਪਤਾ ਦੱਸਿਆ ਗਿਆ ਸੀ। ਮੈਕਸੀਕੋ ਦੇ ਵਿੱਚ 1,10,000 ਲੋਕ ਅਜੇ ਵੀ ਲਾਪਤਾ ਨੇ ਜਿਨ੍ਹਾਂ ਦਾ ਕੋਈ ਵੀ ਸੁਰਾਖ ਨਹੀਂ ਮਿਲਿਆ। ਇਹਨਾਂ ਦੇ ਵਿੱਚ ਜਿਹੜਾ ਹਲਿਸਕੋ ਦਾ ਸੂਬਾ ਆ ਉਹ
ਦੇ ਵਿੱਚ 15,000 ਲੋਕ ਲਾਪਤਾ ਨੇ। ਇਹ ਉਹਨਾਂ ਦਾ ਫੈਡਰਲ ਗਵਰਨਮੈਂਟ ਦਾ ਡਾਟਾ ਜਿਹੜਾ ਆ ਉਹ ਦੱਸ ਰਿਹਾ ਆ। ਇਸ ਤੋਂ ਇਲਾਵਾ ਜਿਹੜੀ ਬਗੈਰ ਸ਼ਨਾਖਤ ਹੋਏ, ਬਗੈਰ ਪਛਾਣ ਵਾਲੇ ਬਹੁਤ ਸਾਰੇ ਰਿਮੇਨਸ ਉਹਨਾਂ ਦੀਆਂ ਸਿਮੈਟਰੀਜ਼ ਤੇ ਮੌਰਗਸ ਦੇ ਵਿੱਚ ਅਜੇ ਵੀ ਪਏ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹਦੇ ਬਾਬਤ ਆਪਾਂ ਪਿਛਲੇ ਦਿਨਾਂ 'ਚ ਖਬਰਾਂ ਵੀ ਸਾਂਝੀਆਂ ਕੀਤੀਆਂ, ਤੁਸੀਂ ਕੁਛ ਸ਼ੋਅ ਵੀ ਕੀਤੇ ਹੈਗੇ ਆ ਹਰਵਿੰਦਰ ਕੰਗ ਹੋਣਾ ਦੇ ਨਾਲ। ਇਹ ਇੱਕ ਬਹੁਤ ਵੱਡਾ ਇੰਪੈਕਟ ਪੈਣ ਜਾ ਰਿਹਾ, ਖਾਸ ਕਰਕੇ ਮਿਡਲ ਕਲਾਸ ਵਾਈਟ ਕਾਲਰ ਜੌਬਸ ਦੇ ਉੱਤੇ। ਕਹਿੰਦੇ ਕਿ 3 ਲੱਖ ਜੌਬਸ ਜੋ ਨੌਕਰੀਆਂ ਆ AI ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹਦੇ ਨਾਲ ਖਤਮ ਹੋ ਜਾਣਗੀਆਂ। ਚੈਟ GPT ਇਹਦੇ 'ਚ ਅੱਗੇ ਆ। ਸੋ ਬਹੁਤ ਸਾਰੇ ਜੋ ਵਰਕਰਸ ਆ ਇਸ ਟਾਈਮ ਉਹ ਘਬਰਾਏ ਹੋਏ ਆ ਵੀ ਜਿਹੜੀਆਂ ਅਸੀਂ ਜੌਬਸ ਕਰ ਰਹੇ ਹੈਗੇ ਆ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਟੇਕ ਓਵਰ ਕਰ ਲੂਗੀ ਤੇ ਸਾਡੀ ਜਿਹੜੀ ਆ ਉਹ ਛੁੱਟੀ ਕਰ ਦਿੱਤੀ ਜਾਊਗੀ। ਹਰਜੋਤ ਸਿੰਘ ਜੀ, ਇਹ ਚਿੰਤਾ ਇਹ ਨਹੀਂ ਆ ਵੀ ਕੋਈ ਹਵਾ ਦੇ ਵਿੱਚੋਂ ਨਿਕਲੀ ਆ, ਇਹ ਅਸਲ ਚਿੰਤਾ ਆ। ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਹੁਣ ਗੂਗਲ ਨੂੰ ਹੁਣ ਤੁਸੀਂ ਆਪਾਂ ਟੈਕਨੋਲੋਜੀ ਦੇ ਨਾਲ ਵੀ ਜੇ ਦੇਖੀਏ, ਗੂਗਲ ਦਾ ਜਿਹੜਾ ਸਰਚ ਇੰਜਨ ਕਹਿ ਰਹੇ ਆ ਵੀ ਇਹ ਹੁਣ ਤਕਰੀਬਨ ਖਤਮ ਹੋਣ ਦੇ ਕਗਾਰ ਦੇ ਉੱਤੇ ਆ। ਰੀਜ਼ਨ ਕੀ ਆ? ਜਿਹੜਾ ਓਪਨ AI ਦਾ ਜਿਹੜਾ ਚੈਟ GPT ਆ, ਉਹ ਤੁਹਾਨੂੰ ਸਭ ਕੁਝ ਲੱਭ ਕੇ ਦਿੰਦਾ ਆ। ਗੂਗਲ ਦੇ ਵਿੱਚ ਤਾਂ ਆਪਾਂ ਚੀਜ਼ ਸਰਚ ਕਰਦੇ ਤੇ ਕਈ ਚੀਜ਼ਾਂ ਆ ਜਾਂਦੀਆਂ। ਜਿਹੜੀ ਚੈਟ GPT ਆ ਉਹਨੂੰ ਜੇ ਤੁਸੀਂ ਸਹੀ ਸਵਾਲ ਪੁੱਛੋਗੇ ਤਾਂ ਉਹ ਤੁਹਾਨੂੰ ਐਗਜ਼ੈਕਟ ਆਨਸਰ ਜਿਹੜਾ ਉਹ ਦਊਗਾ। ਉਹਨਾਂ ਨੇ ਫ੍ਰੀ ਦੇ ਵਿੱਚ ਐਪ ਐਲਾਨ ਦਿੱਤੀ ਹੈਗੀ ਆ, ਸਾਰੇ ਜਾਣੇ ਉਸ ਨੂੰ ਡਾਊਨਲੋਡ ਕਰ ਸਕਦੇ ਆ। ਉਹਦੇ ਨਾਲ ਕੀ ਆ, ਉਹ ਆਪਣੇ ਡਾਟਾ ਪੁਆਇੰਟਸ ਲਗਾਤਾਰ ਵਧਾ ਰਹੇ ਆ। AI ਦੀ ਜੇ ਗੱਲ ਕਰਦੇ ਜਾਈਏ, US ਦੀ 에ਅਰਫੋਰਸ ਨੇ ਇੱਕ ਅਜਿਹੀ ਸਿਮੂਲੇਸ਼ਨ ਰਨ ਕਰਨ ਤੋਂ ਇਨਕਾਰ ਕਰ ਦਿੱਤਾ ਜਿਹਦੇ ਵਿੱਚ ਇਹ ਕੇਸ ਸਿਨੈਰੀਓ ਰੱਖਿਆ ਗਿਆ ਸੀ ਵੀ ਉਦੋਂ ਕੀ ਕੀਤਾ ਜਾਊਗਾ ਵੀ ਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲਾ ਡਰੋਨ ਉਹ ਆਪਣੇ ਆਪਰੇਟਰ ਨੂੰ ਮਾਰ ਦਿੰਦਾ ਹੈ ਤਾਂ ਫਿਰ ਉੱਥੇ ਕੀ ਕੀਤਾ ਜਾਊਗਾ। ਸੋ ਹਾਲ ਦੀ ਘੜੀ US 에ਅਰਫੋਰਸ ਨੇ ਕਿਹਾ ਵੀ ਉਹ ਅਜਿਹੀ ਸਿਮੂਲੇਸ਼ਨ ਰਨ ਨਹੀਂ ਕਰਨਗੇ, ਕਿਉਂਕਿ ਜਦੋਂ AI ਦੀ ਗੱਲ ਆਉਂਦੀ ਆ ਤਾਂ ਲੋਕਾਂ ਦੇ ਮਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚਿੰਤਾ ਇੱਥੋਂ ਤੱਕ ਕਿ ਜਿਹੜੇ ਇਸ ਦੇ ਨਿਰਮਾਤਾ ਵੀ ਆ ਜਾਂ ਇਸ ਨੂੰ ਵਰਤਣ ਵਾਲੇ ਵੀ ਆ ਜਾਂ ਇਹਦੀ ਸੂਝ-ਬੂਝ ਵੀ ਰੱਖਦੇ, ਉਹੀ ਕਹਿੰਦੇ ਆ ਵੀ ਜੇ AI ਰੋਗ ਹੋ ਗਈ, ਆਪਣੇ ਕਹਿਣੇ ਤੋਂ ਬਾਹਰ ਹੋ ਗਈ, ਉਹ ਆਪਣੀ ਮਨਮਰਜ਼ੀ ਕਰਨ ਲੱਗ ਗਈ ਤਾਂ ਕੀ ਹੋਊਗਾ। ਪਰ 에ਅਰਫੋਰਸ ਦੇ ਕਰਨਲ ਨੇ ਹਾਲ ਦੀ ਘੜੀ ਇਸ ਦੇ ਉੱਤੇ ਵਿਰਾਮ ਲਾਉਂਦੇ ਹੋਏ ਕਿਹਾ ਵੀ ਭਾਈ ਅਸੀਂ ਇਸ ਪਾਸੇ ਵੱਲ ਨੂੰ ਅਜੇ ਸੋਚ ਨਹੀਂ ਰਹੇ, ਅਜਿਹੀ ਸਿਮੂਲੇਸ਼ਨ ਅਸੀਂ ਨਹੀਂ ਕਰਾਂਗੇ। ਸੋ ਐਪੋਕਲਿਪਟਿਕ ਦੀ ਥੀਮ ਜਿਹੜੀ ਆ AI ਦੇ ਨਾਲ ਜੋੜ ਕੇ ਦੇਖੀ ਜਾਂਦੀ ਆ। ਉਹਦੇ ਵਿੱਚ ਆਪਾਂ ਦੇਖਿਆ ਹੀ ਆ ਹਰਜੋਤ ਸਿੰਘ ਜੀ, ਜਦੋਂ ਰੋਬੋਟਿਕਸ ਆਏ ਕਿੰਨੀਆਂ ਜੌਬਸ ਲੂਜ਼ ਹੋਈਆਂ। ਹੁਣ ਇਸੇ ਤਰੀਕੇ ਦੇ ਨਾਲ ਹੁਣ ਜਦੋਂ AI ਆਉਣੀ ਆ ਤੇ ਇਹਦੇ ਨਾਲ ਵੀ ਬਹੁਤ ਸਾਰੀਆਂ ਜਿਹੜੀਆਂ ਜੌਬਸ ਆ ਉਹ ਲੂਜ਼ ਡੈਫੀਨਿਟਲੀ ਜਿਹੜੀਆਂ ਉਹ ਹੋਣਗੀਆਂ। ਪਰ ਜਿਹੜਾ ਰੀਸੈਂਟਲੀ ਅਸੀਂ ਇਹ ਪ੍ਰੋਗਰਾਮ ਕੀਤਾ ਸੀਗਾ ਪੰਜਾਬੀ ਟੈਕ ਟਾਕ ਦੇ ਵਿੱਚ, ਉਹਦੇ ਵਿੱਚ ਆਪਾਂ ਇਹ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਕਿਹੜੇ ਹੋਰ ਪੇਸ਼ਿਆਂ ਦੇ ਵਿੱਚ ਜਾ ਸਕਦੇ ਆ। ਆਪਣੇ ਸਕਿੱਲਸ ਨੂੰ ਜਿਹੜਾ ਉਹ ਹੁਣ ਤੁਹਾਨੂੰ ਵਧਾਉਣਾ ਪੈਣਾ ਆ, ਕਿਉਂਕਿ ਜ਼ਮਾਨੇ ਦੇ ਨਾਲ, ਸਮੇਂ ਦੇ ਨਾਲ ਤੁਰਨਾ ਪੈਣਾ। ਜੇ ਨਹੀਂ ਤੁਰਾਂਗੇ ਤਾਂ ਇਵੈਂਚੁਅਲੀ ਆਪਾਂ ਪਿੱਛੇ ਜਿਹੜੇ ਉਹ ਰਹਿ ਜਾਵਾਂਗੇ। ਕਈਆਂ ਦੇ ਲਈ ਔਖਾ ਲੱਗਦਾ ਆ, ਪਰ ਇਹ ਆ ਵੀ ਇਹ ਕੌੜਾ ਘੁੱਟ ਹੁਣ ਸਾਰਿਆਂ ਨੂੰ ਭਰਨਾ ਹੀ ਪੈਣਾ ਆ। ਜੀ, IBM ਦੇ CEO ਨੇ ਅਨਾਉਂਸ ਕੀਤਾ ਆ ਵੀ ਜਿਹੜਾ ਇਹ ਡਰ ਹੈਗਾ, ਇਹ ਇੰਨਾ ਜ਼ਿਆਦਾ ਇਹਦੇ 'ਚ ਘਬਰਾਉਣਾ ਨਹੀਂ ਚਾਹੀਦਾ। ਇਸ ਡਰ ਵਾਲੇ ਮਾਹੌਲ 'ਚ ਵੀ ਬਹੁਤ ਲੋਕਾਂ ਦੀਆਂ ਜੌਬ ਚੱਲ ਜਾਣਗੀਆਂ, ਪਰ ਕਹਿੰਦੇ ਵੀ ਹੋਰ ਜੌਬਸ ਵੀ ਥੋੜ੍ਹੀਆਂ ਕ੍ਰੀਏਟ ਹੋਣਗੀਆਂ। ਰੋਬੋਟ ਪ੍ਰੂਫਿੰਗ ਜੌਬਸ, ਸੋ ਲੋਕਾਂ ਨੂੰ ਹੋਰ ਸਕਿੱਲ ਆਪਣੀਆਂ ਕ੍ਰੀਏਟ ਕਰਨੀਆਂ ਡਿਵੈਲਪ ਪੈਣਗੀਆਂ। ਪੈਣੀਆਂ, ਨਵੇਂ ਸਕਿੱਲਸ ਡਿਵੈਲਪ ਕਰਨੇ ਪੈਣਗੇ, ਅਦਰਵਾਈਜ਼ ਉਹ ਕੰਮ ਔਖਾ ਆ। ਆਪਾਂ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ, ਕਿੰਨੇ ਕਿਓਸਕ ਬਣ ਗਏ ਨੇ ਜਿੱਥੇ ਹੁਣ ਆਪਾਂ ਚੈੱਕਆਊਟ ਵੀ ਖੁਦ ਕਰਦੇ ਆ, ਆਰਡਰ ਵੀ ਜਿਹੜਾ ਆ ਉਹ ਹੁਣ ਕਿਓਸਕ ਦੇ ਉੱਤੇ ਜਿਹੜਾ ਉਹ ਦਿੰਦੇ ਆ। ਬੰਦਿਆਂ ਦੀਆਂ ਜੌਬਸ ਤਾਂ ਆਲਰੇਡੀ ਘਟਣੀਆਂ ਸ਼ੁਰੂ ਹੋ ਗਈਆਂ। ਜਦੋਂ ਇਹ ਵੱਡੇ ਪੱਧਰ ਦੇ ਉੱਤੇ ਕਮਰਸ਼ੀਅਲ ਲੈਵਲ ਦੇ ਉੱਤੇ, ਕੰਜ਼ਿਊਮਰ ਬੇਸ ਦੇ ਉੱਤੇ ਰਿਲੀਜ਼ ਹੋਣਾ ਸ਼ੁਰੂ ਹੋਊਗਾ ਤਾਂ ਅਸਰ ਪੈਣਾ ਆ। ਸੋ ਰਾਈਟ ਨਾਓ ਇਹ ਟ੍ਰਾਂਜੀਸ਼ਨ ਟਾਈਮ ਦੇ ਵਿੱਚ ਆਪਾਂ ਨੂੰ ਇਹ ਜ਼ਰੂਰ ਚਾਹੀਦਾ ਵੀ ਆਪਾਂ ਕੋਈ ਨਾ ਕੋਈ ਆਪਣਾ ਸਕਿੱਲ ਆ ਉਸ ਨੂੰ ਵਧਾਈਏ। ਹੱਥੀਂ ਕੰਮ ਜਿਹੜੇ ਕੀਤੇ ਜਾ ਸਕਦੇ, ਜਿਹੜਾ AI ਨਹੀਂ ਕਰ ਸਕਦਾ, ਉਹਦੀ ਪਛਾਣ ਕਰਕੇ ਉਹਦੇ ਉੱਤੇ ਆਪਾਂ ਨੂੰ ਜ਼ਰੂਰ ਫੋਕਸ ਕਰਨਾ ਚਾਹੀਦਾ। ਕੰਮ ਥੋੜਾ ਔਖਾ ਲੱਗਦਾ ਆ, ਪਰ ਜੇ ਕਰ ਲਵਾਂਗੇ ਇਹ ਇਵੈਂਚੁਅਲੀ ਜੇ AI ਆਈ ਨਹੀਂ ਆਈ, ਉਹ ਸਕਿੱਲ ਨੇ ਆਪਾਂ ਨੂੰ ਫਾਇਦਾ ਹੀ ਦੇਣਾ ਹੈ।
ਜੀ ਬਿਲਕੁਲ, ਇਹ ਅਸਰ ਇਹ ਨਾ ਸੋਚੋ ਕਿ ਆਈਟੀ ਸੈਕਟਰ ਜਾਂ ਹੋਰ ਓਏ ਈਵਨ ਐਗਰੀਕਲਚਰ ਚ ਵੀ ਜਿਹੜੇ ਟਰੈਕਟਰ ਵਗੈਰਾ ਸਭ ਆਪਣੇ ਆਪ ਚੱਲਿਆ ਕਰੂਗੇ। ਆਟੋਨਮਸ ਆ ਰਹੇ ਆ, ਰੈਸਟੋਰੈਂਟਾਂ ਦੇ ਬਿਲਕੁਲ ਚੱਲ ਰਹੇ ਆ, ਜੀ ਚੱਲ ਰਿਹਾ ਕੰਮ। ਰੈਸਟੋਰੈਂਟਾਂ ਚ ਮੈਕਡੋਨਲਡ ਨੇ ਆਲਰੇਡੀ ਟੈਸਟ ਕਰਨੇ ਸ਼ੁਰੂ ਕਰਤੇ ਰੋਬੋਟਸ ਲਾ ਕੇ ਵੀ ਸਾਰਾ ਕੁਝ ਕੁਕਿੰਗ ਲੈ ਕੇ। ਜਿਸ ਹਿਸਾਬ ਨਾਲ ਤੁਸੀਂ ਕਹਿੰਦੇ ਵੀ 에ਅਰਫੋਰਸ ਵਾਲਿਆਂ ਨੇ ਹਜੇ ਇਨਫੋਰਸ ਨਹੀਂ ਕੀਤਾ ਵੀ ਕਿਤੇ ਕੋਈ ਗਲਤ ਹੀ ਨਾ ਫਿਰ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਜਿਹੜੇ ਰੋਬੋਟਸ ਆ ਐਕਸ਼ਨ ਕਰ ਜਾਣ। ਜਿੱਦਾਂ ਹੁਣ ਮੰਨ ਲਓ ਵੀ ਕੁੱਕ ਹੁੰਦਾ ਨਾਰਾਜ਼ ਹੋ ਗਿਆ ਮਿਰਚਾਂ ਜ਼ਿਆਦਾ ਪਾਤੀਆਂ ਤੇ ਉਧਰ ਰੋਬੋਟ ਵੀ ਜਿਹੜਾ ਕੋਈ ਨਾਰਾਜ਼ ਹੋ ਗਿਆ ਉਹ ਮਿਰਚਾਂ ਦੀ ਥਾਂ ਤੇ ਹੁਣ ਪਤਾ ਨਹੀਂ ਨਾ ਕੀ ਕੀ ਪਾ ਸਕਦਾ ਆ। ਜੀ ਜੀ ਵੀ ਉਹਨੂੰ ਕਿਸ ਤਰ੍ਹਾਂ ਰੋਕਣਾ ਆ, ਇਹ ਫਿਰ ਦੇਖਣਾ ਪਊਗਾ। ਜੀ ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ, ਐਰੀਜ਼ੋਨਾ ਤੋਂ ਆ ਰਹੀ ਆ। ਐਰੀਜ਼ੋਨਾ ਦੇ ਵਿੱਚ ਫੀਨਿਕਸ ਵਾਲਾ ਜੋ ਏਰੀਆ ਆ ਉੱਥੇ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਆ ਪਿਛਲੇ ਸਾਲਾਂ ਦੇ ਵਿੱਚ। ਅੱਜ ਐਰੀਜ਼ੋਨਾ ਦੀ ਜੋ ਗਵਰਨਰ ਆ ਕੈਟੀ ਹੌਬਸ, ਉਹਨਾਂ ਨੇ ਅਨਾਉਂਸ ਕੀਤਾ ਵੀ ਅਸੀਂ ਹੁਣ ਰਿਸਟ੍ਰਿਕਸ਼ਨ ਕਰਨ ਜਾ ਰਹੇ ਆ। ਨੇਸ਼ਨ ਦਾ 5ਵਾਂ ਵੱਡਾ ਸ਼ਹਿਰ ਆ ਫੀਨਿਕਸ। ਵੀ ਸਾਡੇ ਕੋਲ ਪਾਣੀ ਤਾਂ ਹੈ ਨਹੀਂ, ਪਾਣੀ ਬਹੁਤ ਘੱਟ ਹੈਗਾ ਆ। ਆਉਣ ਵਾਲੇ 100 ਸਾਲਾਂ ਦੇ ਵਿੱਚ ਜੋ ਡਿਮਾਂਡ ਆ ਫੀਨਿਕਸ ਦੀ, ਕਹਿੰਦੇ ਵੀ 4.9 ਮਿਲੀਅਨ ਏਕੜ ਫੀਟ ਆਫ ਗਰਾਊਂਡ ਵਾਟਰ ਚਾਹੀਦਾ ਹੈਗਾ ਆ। ਤੇ ਕੰਸਟਰਕਸ਼ਨ ਧੜਾ ਧੜ ਕਰ ਰਹੇ ਹੈਗੇ ਆ। 3 ਸਟੇਟਾਂ ਨੇ ਐਗਰੀ ਵੀ ਕੀਤਾ ਵੀ ਜੋ ਕੋਲੋਰਾਡੋ ਦਾ ਰਿਵਰ ਆ ਉਹ ਸੁੱਕ ਨਾ ਜਾਵੇ, ਸੋ ਉਹਦਾ ਪਾਣੀ ਘੱਟ ਯੂਜ਼ ਕੀਤਾ ਜਾਵੇ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਕਿਹਾ ਆ ਵੀ ਜੋ ਫੀਨਿਕਸ ਏਰੀਏ ਦੇ ਵਿੱਚ ਹੁਣ ਜੋ ਨਵੇਂ ਘਰ ਬਣਾਉਣੇ ਆ ਉਹਨਾਂ ਦੇ ਉੱਤੇ ਆਪਾਂ ਰੀਸਟ੍ਰਿਕਸ਼ਨ ਲਾਉਣ ਜਾ ਰਹੇ ਹੈਗੇ ਆ। ਨਵੇਂ ਘਰ ਜਿਹੜੇ ਬਣੂਗੇ ਬਹੁਤ ਘੱਟ ਬਣੂਗੇ, ਜਿੰਨੀ ਅੱਗੇ ਤੇਜ਼ੀ ਦੇ ਨਾਲ ਬਣ ਰਹੇ ਸੀ ਉਹ ਨਹੀਂ ਬਣਨਗੇ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਸਟੇਟ ਫਾਰਮ ਤੇ ਆਲ ਸਟੇਟ ਇੰਸ਼ੋਰੈਂਸ ਦਾ, ਉਸ ਨੂੰ ਲੈ ਕੇ ਵੀ ਸਟੇਟ ਫਾਰਮ ਨੇ ਤਾਂ ਨਵੀਆਂ ਕਹਿ ਲਓ ਵੀ ਐਪਲੀਕੇਸ਼ਨ ਇੰਸ਼ੋਰੈਂਸ ਲਿਖਣ ਦੇ ਉੱਤੇ ਮੋਰੀਟੋਰੀਅਮ ਲਾਤਾ, ਰੋਕਤਾ। 23% ਉਹ ਰੇਟਸ ਦੇ ਵਿੱਚ ਵਾਧੇ ਦੀ ਮੰਗ ਕਰ ਰਹੇ ਆ। ਕੀ ਹੈ ਇਸ ਚੀਜ਼ ਦੇ ਪਿੱਛੇ ਪੂਰੀ ਜੀ ਗੱਲ? ਬਿਲਕੁਲ। ਸੋ ਕੀ ਹੋਇਆ ਵੀ ਸਟੇਟ ਫਾਰਮ ਇੰਸ਼ੋਰੈਂਸ ਨੇ ਪਿਛਲੇ ਮਹੀਨੇ ਜਿਹੜਾ ਆ ਅਨਾਉਂਸ ਕਰ ਦਿੱਤਾ ਭਈ ਅਸੀਂ ਨਵੀਆਂ ਇੰਸ਼ੋਰੈਂਸ ਨਹੀਂ ਲਿਖਣ ਜਾ ਰਹੇ ਘਰਾਂ ਦੀਆਂ। ਕਾਰਨ ਸਾਰਿਆਂ ਨੂੰ ਪਤਾ ਹੀ ਆ ਵੀ ਇਨਫਲੇਸ਼ਨ ਇੰਨੀ ਵੱਧ ਗਈ ਆ, ਕਾਸਟ ਆਫ ਕੰਸਟਰਕਸ਼ਨ। ਕਈ ਲੋਕਾਂ ਦੀ ਇੰਸ਼ੋਰੈਂਸ ਉਹਨਾਂ ਨੇ ਉਸ ਟਾਈਮ ਦੇ ਉੱਤੇ ਲਿਖੀ ਸੀ ਜਦੋਂ $200 ਪਰ ਸਕੁਅਰ ਫੁੱਟ, ਹੁਣ ਬੇ ਏਰੀਏ 'ਚ ਤਾਂ $600-700 ਪਰ ਸਕੁਅਰ ਫੁੱਟ ਤੱਕ ਪਹੁੰਚ ਗਈ ਆ। ਤੇ ਹਰ ਚੀਜ਼ ਲੇਬਰ ਕਾਸਟ ਵੱਧ ਗਈ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜੇ ਰੇਟ ਆ ਉਸ ਹਿਸਾਬ ਦੇ ਨਾਲ ਨਹੀਂ ਵਧੇ। ਕੈਲੀਫੋਰਨੀਆ ਦੇ ਵਿੱਚ ਇੱਕ ਪ੍ਰੋਪੋਜੀਸ਼ਨ ਪਾਸ ਹੋਈ ਸੀ 103, ਉਹਦੇ ਮੁਤਾਬਕ ਇਹ ਸੀ ਵੀ ਕਿਸੇ ਵੀ ਇੰਸ਼ੋਰੈਂਸ ਕੰਪਨੀ ਨੇ ਜਦੋਂ ਰੇਟ ਇਨਕਰੀਜ਼ ਕਰਨਾ ਆ ਉਹਨੂੰ ਅਪਰੂਵ ਕਰਾਉਣਾ ਪਊਗਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਤੋਂ। ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਤੁਹਾਨੂੰ ਪਤਾ ਵੀ ਗਵਰਨਮੈਂਟ ਆਫਿਸ ਆ, ਤੇ ਗਵਰਨਮੈਂਟ ਜਿਹੜੇ ਆਫਿਸ ਆ ਚਾਹੇ ਉਹ ਇੰਡੀਆ ਜਾਂ ਚਾਹੇ ਅਮਰੀਕਾ, ਸਲੋ ਕੰਮ ਬੜਾ ਕਰਦੇ ਆ। ਉਹ ਠੀਕ ਆ ਵੀ ਕਰਪਸ਼ਨ ਘੱਟ ਆ ਇੱਥੇ, ਪਰ ਕੰਮ ਉਹੀ ਹਿਸਾਬ ਕਿਤਾਬ ਹੁੰਦਾ ਹੈ। ਸੋ ਪਿਛਲੇ 2 ਸਾਲ ਕਰੋਨਾ ਵਾਇਰਸ ਦੇ ਦੌਰਾਨ ਉਹਨਾਂ ਨੇ ਕੰਮ ਵੀ ਨਹੀਂ ਕੀਤਾ। ਬਹੁਤੇ ਘਰਾਂ ਤੋਂ ਕੰਮ ਕਰਦੇ ਸੀ। ਜਿੰਨੀਆਂ ਵੀ ਕੰਪਨੀਆਂ ਨੇ ਰੇਟ ਇਨਕਰੀਜ਼ ਲਈ ਅਪਲਾਈ ਕੀਤਾ ਸੀ ਉਹ ਕੀਤਾ ਨਹੀਂ ਗਿਆ। ਸੋ ਸਟੇਟ ਫਾਰਮ ਨੇ ਕਿਹਾ ਵੀ ਸਾਡੇ ਹੱਥ ਖੜੇ ਆ। ਉਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ ਸੈਂਟਾ ਰੋਜ਼ਾ ਫਾਇਰ ਦੇ ਵਿੱਚ। 400 ਤੋਂ ਵੱਧ ਜਿਹੜੇ ਘਰ ਸੜੇ ਸੀ, ਮੈਜੋਰਿਟੀ 'ਚ ਸਟੇਟ ਫਾਰਮ ਇੰਸ਼ੋਰੈਂਸ ਦੇ ਉੱਥੇ ਸੀਗੇ। ਹੋਰ ਵੀ ਬੜੀਆਂ ਕੰਪਨੀਆਂ ਫੇਲ ਹੋਈਆਂ ਇਸ ਚੱਕਰ ਦੇ ਵਿੱਚ। ਪੈਰਾਡਾਈਜ਼ ਦਾ ਟਾਊਨ ਪੂਰਾ ਸੜ ਗਿਆ ਸੀ ਸਦਰਨ ਕੈਲੀਫੋਰਨੀਆ 'ਚ। ਆਲ ਸਟੇਟ ਨੇ ਪਿਛਲੇ ਸਾਲ ਅਨਾਉਂਸ ਕਰਤਾ ਵੀ ਅਸੀਂ ਘਰਾਂ ਦੀ ਇੰਸ਼ੋਰੈਂਸ ਨਹੀਂ ਕਰਨੀ, ਕਮਰਸ਼ੀਅਲ ਵੀ ਉਹਨਾਂ ਨੇ ਆ ਰਿਹਾ ਵੀ ਨਹੀਂ ਕਰਨੀ ਹੈਗੀ, ਚੁੱਪ ਚਪੀਤੇ। ਸੋ ਸਟੇਟ ਫਾਰਮ ਦੇ 6% ਦੇ ਕਰੀਬ ਤਾਂ ਇੰਟਰਸਟ ਰੇਟ ਜੋ ਰੇਟਸ ਆ ਉਹ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਵਧਾਉਣ ਲਈ ਕਹਿ ਦਿੱਤਾ ਸੀ। ਹੁਣ ਉਹਨਾਂ ਨੇ ਇਹ ਕਿਹਾ ਵੀ ਨਹੀਂ, ਸਾਨੂੰ ਤਾਂ 28% ਇੰਟਰਸਟ ਰੇਟ ਵਧਾਓ, ਫੇਰ ਆਪਾਂ ਜੋ ਦੁਬਾਰਾ ਕੀ ਸੋਚ ਸਕਦੇ ਆ ਕਿ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕਰਨੀ ਆ ਕਿ ਨਹੀਂ। ਸੋ ਇਹ ਇਕੱਲਾ ਸਟੇਟ ਫਾਰਮ ਆਲ ਸਟੇਟ ਨਹੀਂ, ਇਹ ਤੋਂ ਪਹਿਲਾਂ AIG, ਉਹ ਵੀ ਸ਼ਵ ਕੰਪਨੀਆਂ, ਉਹਨਾਂ ਨੇ ਵੀ ਜੋ ਬਿਜ਼ਨਸ ਆ ਲਿਖਣੇ ਬੰਦ ਕਰਤੇ। AIG ਤੇ ਸ਼ਵ ਜਿਹੜੀਆਂ ਕੰਪਨੀਆਂ ਇਹ ਹਾਈ ਵੈਲਿਊ ਹੋਮ, ਜਿਹੜੇ ਜਿੱਦਾਂ 5-5000 ਸਕੁਅਰ ਫੁੱਟ ਵੱਡੇ ਘਰ ਆ, ਉਹਨਾਂ ਦੀ ਇੰਸ਼ੋਰੈਂਸ ਕੈਲੀਫੋਰਨੀਆ 'ਚ ਕਰਦੇ ਸੀ। ਸੋ ਇੱਕ ਬਹੁਤ ਵੱਡੀ ਪ੍ਰੋਬਲਮ ਕੈਲੀਫੋਰਨੀਆ 'ਚ ਬਣ ਜਾ ਰਹੀ ਆ। ਬਹੁਤ ਵਾਰ ਕੀ ਹੁੰਦਾ ਵੀ ਲੋਕਾਂ ਦੇ ਥੋੜ੍ਹੇ ਜਿਹਾ ਰੇਟ ਵੱਧਦੇ ਆ ਤੇ ਉਹ ਕਹਿੰਦੇ ਯਾਰ ਸਾਡੇ ਤਾਂ ਰੇਟ ਵਧੀ ਜਾਂਦੇ ਆ। ਪਰ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਰੇਟ 28, 30, 40 ਜੇ 50% ਤੱਕ ਵੀ ਵਧਣ ਤੇ ਕੋਈ ਸਰਪ੍ਰਾਈਜ਼ ਨਹੀਂ ਹੋਊਗਾ, ਕਿਉਂਕਿ ਮੇਜਰ ਇੰਸ਼ੋਰੈਂਸ ਕੰਪਨੀਆਂ ਨੇ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਲਿਖਣੀ ਬੰਦ ਕਰ ਦਿੱਤੀ ਆ। ਕੱਲਾ ਹੋਮ ਨਹੀਂ,
ਆਟੋ ਇੰਸ਼ੋਰੈਂਸ ਦੀ ਵੀ ਇਹੀ ਸਿਚੁਏਸ਼ਨ ਅੱਜ ਕੱਲ੍ਹ ਚੱਲ ਰਹੀ, ਕਿਉਂਕਿ ਲਾਸ ਰੇਸ਼ੋ ਉਹਨਾਂ ਦੀ ਇੰਨੀ ਜ਼ਿਆਦਾ ਵੱਧ ਰਹੀ ਆ। ਤੁਹਾਨੂੰ ਪਤਾ ਹੀ ਹੋਊਗਾ ਵੀ ਕਾਰਾਂ ਦੀਆਂ ਇੰਨੀਆਂ ਚੋਰੀਆਂ ਹੁੰਦੀਆਂ, ਉਹਨਾਂ ਦੇ ਉਹ ਜੋ ਕਨਵਰਟਰ ਆ ਇੰਨੇ ਜ਼ਿਆਦਾ ਚੋਰੀ ਹੁੰਦੇ, ਫਿਰ ਇੱਕ ਇੱਕ ਬੰਦੇ ਦੇ ਦੋ ਦੋ ਵਾਰੀ ਚੋਰੀ ਹੋ ਜਾਂਦੇ ਆ, ਤੇ ਇੰਸ਼ੋਰੈਂਸ ਕੰਪਨੀ ਨੂੰ 3000 ਲੈ ਕੇ 4000 ਤਾਈਂ ਕਾਸਟ ਕਰਦਾ ਆ। ਸੋ ਕ੍ਰਾਈਮ ਵੀ ਬਹੁਤ ਵੱਧ ਰਿਹਾ ਉੱਧਰ, ਅੱਗ ਦਾ ਕਾਰਨ ਆ। ਤੇ ਪਹਿਲੀ ਵਾਰੀ ਹੋਇਆ ਵੀ 95% ਦੇ ਕਰੀਬ ਇੰਸ਼ੋਰੈਂਸ ਕੰਪਨੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਸੇ ਕੈਲੀਫੋਰਨੀਆ 'ਚ ਲੂਜ਼ ਕੀਤੇ ਆ ਪਿਛਲੇ ਸਾਲ ਦੇ ਵਿੱਚ। ਸੋ ਉਹ ਸਾਰੇ ਕਾਸੇ ਨੂੰ ਕਰਦੇ ਹੋਏ ਉਹਨਾਂ ਨੇ ਸਟ੍ਰਿਕਟ ਕਰਤਾ ਬਹੁਤ ਜ਼ਿਆਦੇ, ਜਿਨ੍ਹਾਂ ਦਾ ਰੈਕਡ ਬਿਲਕੁਲ ਕਲੀਨ ਆ ਉਹੀ ਲਿਖਣੀਆਂ ਆ, ਉਹ ਵੀ ਵੇਟਿੰਗ ਡੇਜ਼ ਪਾਈ ਜਾਂਦੇ ਆ, 10 ਦਿਨਾਂ ਬਾਅਦ ਸਟਾਰਟ ਹੋਊ, 15 ਦਿਨਾਂ ਬਾਅਦ ਸਟਾਰਟ ਹੋਊ। ਤੇ ਘਰਾਂ ਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ, ਲੋਕ ਬਹੁਤ ਘਰ ਜਿਹਨੇ ਖਰੀਦਣੇ ਆ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ, ਇਹ ਇੱਕ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਹੈਗੀ ਆ। ਸੋ ਇੰਸ਼ੋਰੈਂਸ ਦੇ ਮਾਮਲੇ 'ਚ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਚੇਂਜਸ ਆਉਣ ਵਾਲੇ ਸਮੇਂ 'ਚ ਆ ਰਹੀਆਂ, ਮੇਨਲੀ ਰੇਟਸ ਨੂੰ ਲੈ ਕੇ। ਬਿਲਕੁਲ। ਸੋ ਜਿੱਥੇ ਹੈਗੇ ਆ ਟਿਕੇ ਰਹੋ ਤੇ ਆਪਣੀ ਇੰਸ਼ੋਰੈਂਸ ਦੀ ਪੇਮੈਂਟ ਆ ਉਹ ਮਿਸ ਨਾ ਕਰਿਓ। ਹਰਜੋਤ ਸਿੰਘ ਜੀ, ਤੁਸੀਂ ਤਾਂ ਵਾਕਫ ਆ, ਆਪਣੇ ਬੰਦੇ ਕਈ ਵਾਰੀ ਸਕਿਪ ਕਰ ਜਾਂਦੇ, ਮਿਸ ਕਰ ਜਾਂਦੇ ਆ, ਤੇ ਜਿੱਦਾਂ ਤੁਸੀਂ ਦੱਸ ਰਹੇ ਆ ਤਾਂ ਜਿਨ੍ਹਾਂ ਦੀ ਹੁਣ ਮੌਰਗੇਜ ਚੱਲਦੀ ਆ ਉਹਨਾਂ ਨੇ ਫਿਰ ਆਪਣੇ ਪੱਧਰ ਦੇ ਉੱਤੇ ਇੰਸ਼ੋਰੈਂਸ ਲੈਣੀ ਆ। ਜੇ ਤੁਹਾਡੀ ਉਸ ਦਿਨ ਘਰਾਂ ਦੀ ਇੰਸ਼ੋਰੈਂਸ ਨਹੀਂ ਹੋਊਗੀ ਤਾਂ ਉਹ ਮਹਿੰਗੀ ਹੁੰਦੀ ਆ ਤੇ ਉਹਦੀ ਕਵਰੇਜ ਵੀ ਘੱਟ ਹੁੰਦੀ ਆ। ਸੋ ਮੇਕ ਸ਼ੋਰ ਕਰੋ ਚਿੱਠੀ ਪੱਤਰ ਮਿਸ ਨਾ ਕਰੋ, ਤੇ ਜਾਂ ਫਿਰ ਆਟੋਮੈਟਿਕ ਦੇ ਉੱਤੇ ਜਿਹੜੇ ਉਹ ਆਪਣੀਆਂ ਪੇਮੈਂਟਸ ਆ ਉਹ ਲਗਾ ਕੇ ਰੱਖੋ, ਤਾਂ ਜੋ ਭਾਈ ਐਟਲੀਸਟ ਤੁਹਾਡਾ ਜਿਹੜਾ ਆ ਕਿਸ਼ਤ ਉਹ ਜਾਂਦੀ ਰਵੇ, ਨਹੀਂ ਤਾਂ ਕੰਮ ਬਹੁਤ ਖਰਾਬ ਜਿਹੜਾ ਉਹ ਇਵੈਂਚੁਅਲੀ ਹੋ ਜੀ, ਸਕਦਾ ਹੈ। ਇੱਕ ਗੱਲ ਜ਼ਰੂਰ ਆ ਵੀ ਜਿੰਨੇ ਵੀ ਸਾਰੇ ਘਰਾਂ ਵਾਲੇ ਆ ਆਪਣੇ ਘਰਾਂ ਦੇ ਆਲੇ ਦੁਆਲੇ ਸਫਾਈ ਜ਼ਰੂਰ ਰੱਖੋ। ਜੇ ਤੁਸੀਂ ਇੰਨੇ ਮਹਿੰਗੇ ਘਰ ਲੈਂਦੇ ਆ ਮਿਲੀਅਨ ਦੇ 1.5 ਮਿਲੀਅਨ ਦੇ, ਤੇ ਘਾਹ ਵਗੈਰਾ ਕੱਟ ਕੇ ਰੱਖੋ, ਕੋਈ ਮੈਸ ਅਪ ਨਾ ਹੋਵੇ, ਕੋਈ ਤੁਹਾਡੇ ਜਿਹੜੇ ਟਰੀਜ਼ ਆ ਉਹ ਘੱਟੋ ਘੱਟ 15-20 ਫੁੱਟ ਦੂਰ ਹੋਣੇ ਚਾਹੀਦੇ, ਉਹਨਾਂ ਦੀਆਂ ਬ੍ਰਾਂਚੇਸ ਜੋ ਆ ਤੁਹਾਡੀਆਂ ਰੂਫਸ ਨੂੰ ਨਹੀਂ ਟੱਚ ਕਰਨੀਆਂ ਚਾਹੀਦੀਆਂ, ਕਿਉਂਕਿ ਵਾਈਲਡ ਫਾਇਰ ਵਾਲਾ ਸੀਜ਼ਨ ਆ ਰਿਹਾ ਆ। ਬਿਲਕੁਲ। ਤੇ ਆਪਾਂ ਖਬਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਸੀ ਵੀ ਕਿੰਨਾ ਜ਼ਿਆਦਾ ਜਿਹੜਾ ਆ ਇਸ ਵਾਰੀ ਵੈਜੀਟੇਸ਼ਨ ਹੋਈ ਉਹ ਆ ਬਹੁਤ ਜ਼ਿਆਦਾ, ਤੇ ਅੱਗ ਲੱਗਣ ਦੇ ਇਸ ਵਾਰੀ ਹੋਰ ਵੀ ਬਹੁਤ ਜ਼ਿਆਦਾ ਚਾਂਸ ਹੈਗੇ ਆ। ਤੇ ਇਹ ਜ਼ਰੂਰ ਮੇਕ ਸ਼ੋਰ ਕਰੋ ਵੀ ਸਾਰਾ ਕੁਝ ਤੁਹਾਡੀਆਂ ਜਿਹੜੀਆਂ ਆਟੋਮੈਟਿਕ ਸ਼ਟ ਆਫ ਵਾਲਵ ਹੁੰਦਾ ਹੈ ਗੈਸ ਦਾ, ਹਨਾ, ਇਹ ਕੋਈ ਬਾਹਲੇ ਪੈਸੇ ਨਹੀਂ ਲੱਗਦੇ ਹੈਗੇ, ਤੇ ਹੋਮ ਡੀਪੂ ਚੋਂ ਲਿਆ ਕੇ ਤੁਸੀਂ ਲਾ ਸਕਦੇ ਆ ਆਪ ਵੀ। ਇਹ ਕੋਸ਼ਿਸ਼ ਕਰੋ ਆਪਣੇ ਘਰ ਦੇ ਵਿੱਚ ਤੁਹਾਡੇ ਲੱਗਾ ਹੋਵੇ, ਹਨਾ। ਕਈ ਵਾਰੀ ਕੀ ਹੁੰਦਾ ਆ ਵੀ ਉਹ ਜੇ ਲੱਗਾ ਹੋਵੇ ਅੱਗ ਲੱਗਣ ਦੇ ਚਾਂਸਸ ਆਟੋਮੈਟਿਕ ਸ਼ਟ ਆਫ ਹੋ ਜਾਂਦਾ ਹੈ ਗੈਸ ਦਾ, ਉਹ ਗਰਾਜ ਦੇ ਵਿੱਚ ਹੁੰਦਾ ਆ, ਉੱਥੇ ਤੁਸੀਂ ਲਾ ਸਕਦੇ ਹੈਗੇ ਆ। ਸੋ ਕਲੀਨ ਰੱਖੋ ਤੇ ਮੇਕ ਸ਼ੋਰ ਕਰੋ ਤੁਹਾਡੇ ਪੂਰਾ ਐਨ ਘਾਹ ਵਗੈਰਾ ਵੀ ਜਿਹੜਾ ਆ ਸੁੱਕਾ ਨਾ ਹੋਵੇ, ਜੇ ਸੁੱਕਾ ਆ ਤੇ ਉਹ ਕੱਟਿਆ ਹੋਇਆ ਹੋਵੇ। ਸੋ ਹੁਣ ਤਾਂ ਮੀਂਹ ਵੀ ਬਥੇਰਾ ਕੈਲੀਫੋਰਨੀਆ 'ਚ ਪੈ ਗਿਆ, ਤੇ ਤੁਸੀਂ ਪਾਣੀ ਵੀ ਲਾ ਸਕਦੇ ਆ ਉਹਦੇ 'ਚ। ਠੀਕ ਆ, ਰੇਟ ਥੋੜੇ ਹਾਈ ਆ, ਪਰ ਪਾਣੀ ਦੀ ਹੁਣ ਉਹਨੀ ਰਿਸਟ੍ਰਿਕਸ਼ਨ ਬੰਦ ਕੀਤੀ ਉਹ ਹੈਗੀ ਆ। ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਬਹੁਤ ਧਿਆਨ ਰੱਖਣ ਯੋਗ ਗੱਲਾਂ ਹੈਗੀਆਂ ਜੀ। ਤੇ ਹਰਜੋਤ ਸਿੰਘ ਜੀ, ਕੱਲ ਆਪਾਂ ਸ਼ਾਮ ਨੂੰ ਖਬਰ ਕਰ ਰਹੇ ਸੀ ਸੈਨੋਜ਼ੇ ਦੇ ਇਲਾਕੇ ਦੇ ਵਿੱਚ ਉਹ ਬੰਦਾ ਜੀ। ਜਿਸ ਨੇ ਲੋਕਾਂ ਨੂੰ ਕਈ ਥਾਵਾਂ ਦੇ ਉੱਤੇ ਸਟੈਬ ਕੀਤਾ। ਮਾੜੀ ਖਬਰ ਇਹ ਆ ਰਹੀ ਆ ਵੀ ਇਸ ਹਮਲੇ ਦੇ ਵਿੱਚ 3 ਜਾਣਿਆਂ ਦੀਆਂ ਮੌਤਾਂ ਹੋ ਚੁੱਕੀਆਂ, 3 ਜਾਣੇ ਜ਼ਖਮੀ ਨੇ, 2 ਜਾਣੇ ਅਜਿਹੇ ਨੇ ਜਿਨ੍ਹਾਂ ਨੂੰ ਲਾਈਫ ਥ੍ਰੈਟਨਿੰਗ ਇੰਜਰੀਜ਼ ਆ। ਇਹਨੇ ਇੱਕ ਥਾਂ ਦੇ ਉੱਤੇ ਪਹਿਲੋਂ ਸਟੈਬਿੰਗ ਕੀਤੀ, ਫਿਰ ਉਹਨੇ ਗੱਡੀ ਜਿਹੜੀ ਕਾਰਜੈਕ ਕੀਤੀ, ਚੋਰੀ ਕੀਤੀ, ਫਿਰ ਹੋਰ ਥਾਂ ਦੇ ਉੱਤੇ ਜਾ ਕੇ ਕੀਤੀ। ਸੈਨੋਜ਼ੇ ਮਿਲਪੀਟਸ ਦੇ ਇਲਾਕੇ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਇਹ ਵਾਪਰਿਆ, ਮਲਟੀਪਲ ਸਟੈਬਿੰਗਸ ਹੋਈਆਂ ਨੇ, ਤੇ ਇਵੈਂਚੁਅਲੀ ਜਿਹੜਾ ਸਸਪੈਕਟ ਆ ਉਸ ਨੂੰ ਈਸਟ ਸੈਂਟਾ ਕਲਾਰਾ ਰੋਡ 16 ਸਟਰੀਟ ਦੇ ਵਿੱਚ ਉੱਥੇ ਦੇਖਿਆ ਗਿਆ ਸੀਗਾ। ਬਾਅਦ ਦੇ ਵਿੱਚ ਹਿਰਾਸਤ 'ਚ ਇਸ ਨੂੰ ਲੈ ਲਿਆ ਗਿਆ ਸੀਗਾ। ਸੋ ਜੀ, ਬਿਲਕੁਲ। ਮਿਲਪੀਟਸ 'ਚ ਜਿਹੜਾ 400 ਬਲਾਕ ਆਫ ਜੈਕਲਿਨ ਰੋਡ ਆ, ਉੱਥੇ ਇਹਨੂੰ ਜਿਹੜਾ ਆ ਅਰੈਸਟ ਕੀਤਾ ਗਿਆ, ਕਿਉਂਕਿ ਜਿਨ੍ਹਾਂ ਦੇ ਚਾਕੂ ਵੀ ਮਾਰੇ, ਗਰਦਨ ਤੇ ਮਾਰੇ ਆ, ਬਹੁਤ ਸੀਰੀਅਸ, ਵੀ ਕੋਈ ਬਚ ਨਾ ਸਕੇ। ਸੋ 2 ਦੇ ਪੈਡੈਸਟਰੀਅਨ ਜਿਹੜੇ ਕਾਰਾਂ ਕੀਤੀਆਂ, ਕਾਰ ਚੈਕਿੰਗ ਕੀਤੀ ਆ, ਵਿਚਾਰੇ ਲੋਕ ਤੁਰੇ ਜਾਂਦੇ ਸੀ, ਉਹਨਾਂ ਦੇ ਉੱਤੇ ਦੀ ਕਾਰਾਂ ਲਗਾਤੀਆਂ। ਸੋ ਇਹ ਏਦਾਂ ਦੀ ਦਰੜ ਚੜਾਈ ਤੇ ਕਰਦੇ ਇਹਨੇ ਹੋਏ ਕਈਆਂ ਨੂੰ ਚਾਕੂ ਮਾਰਿਆ, ਕਈਆਂ ਨੂੰ ਦਰੜ ਤੇ ਮਿਲਪੀਟਸ ਹਾਈ ਸਕੂਲ ਦੇ ਲਾਗੇ ਜਿਹੜਾ ਇੱਕ ਮਿਡਵਿਕ ਡਰਾਈਵ ਆ ਤੇ ਐਰੀਜ਼ੋਨਾ ਐਵੀਨਿਊ ਆ, ਉੱਥੋਂ ਬਾਅਦ ਦੇ ਵਿੱਚ ਉਹਦੇ ਇਰਦ ਗਿਰਦ ਜਿਹੜਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਦੇਖੋ ਅੱਜ ਕੱਲ੍ਹ ਲੋਕ ਕਮਰੇ ਹੋਏ ਪਏ, ਸ਼ਦਾਈ ਹੋਏ ਪਏ ਆ, ਕੋਈ ਕਿਤੇ ਗੋਲੀਆਂ ਚਲਾਈ ਜਾਂਦਾ, ਕੋਈ ਹੁਣ ਆ ਦੇਖੋ ਚਾਕੂਆਂ ਨਾਲ ਮਾਰੀ ਜਾਂਦਾ। ਇਹ ਚਾਕੂ ਤੇ ਗੱਡੀਆਂ ਦਾ ਦੋਨਾਂ ਦਾ ਹੀ ਇਹਨੇ ਸੁਮੇਲ ਜਿਹੜਾ ਆ ਉਹ ਕਰ ਦਿੱਤਾ।
ਸ਼ਦਾਈ ਕੋਈ ਲੋਕਾਂ ਕਿਸੇ ਤੋਂ ਦਾ ਇਹਨਾਂ ਦਾ ਰਿਲੇਸ਼ਨ ਨਹੀਂ ਹੈਗਾ, ਉਹੀ ਇਨਵੈਸਟੀਗੇਸ਼ਨ ਆ। ਚੱਲ ਰਹੀ। ਆਮ ਹਾਂ, ਬੰਦੇ ਦੇਖੋ, ਹੁਣ ਤੁਸੀਂ ਆਮ ਆਮ ਬੰਦਾ ਸਟੋਰ ਪਤਾ ਤੋਂ ਨਹੀਂ ਗਿਆ ਕੀ ਹੁੰਦਾ ਉਹਦਾ ਦਿਮਾਗ ਤੇ ਤੁਰ ਰਹੇ ਹਾਂ ਜੀ, ਕਿੱਦਾਂ ਫਿਰਿਆ ਆ। ਸੋ ਸਤਰਕ ਰਿਹਾ ਕਰੋ ਭਾਈ, ਆਲੇ ਦੁਆਲੇ ਜਦੋਂ ਘੁੰਮਦੇ ਫਿਰਦੇ ਆ, ਸੈਰ ਕਰਨ ਜਾਂਦੇ ਆ, ਉਦੋਂ ਵੀ ਆਪਣੇ ਕੋਲ ਭਾਈ ਕੋਈ ਨਾ ਕੋਈ ਡੰਡਾ ਚੰਡਾ ਤਾਂ ਜਿਹੜਾ ਉਹ ਜ਼ਰੂਰ ਰੱਖੋ। ਅਵੇਸਲੇ ਜੇ ਹੋ ਕੇ ਘੁੰਮਣ ਦੇ ਨਾਲੋਂ ਥੋੜਾ ਜਿਹਾ ਆਪਾਂ ਅਲਰਟ ਜਿਹੜਾ ਉਹ ਰਹੀਏ। ਇਦਾਂ ਦੀਆਂ ਘਟਨਾਵਾਂ ਤੋਂ ਆਪ ਵੀ ਬਚਾ ਸਕਦੇ ਤੇ ਕਿਸੇ ਨੂੰ ਵੀ ਬਚਾ ਸਕਦੇ ਆ। ਸੋ ਜ਼ਰੂਰ ਇਦਾਂ ਦਾ ਹੁਨਰ ਆਪਣੇ ਅੰਦਰ ਜਿਹੜਾ ਆਪਾਂ ਜ਼ਰੂਰ ਐਡ ਕਰੀਏ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜੀ ਜਿਹੜਾ ਹੁਣ ਹਰਜੋਤ ਸਿੰਘ ਜੀ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਪੇਸ਼ ਕੀਤਾ ਜਾਊਗਾ ਜੀ 11 ਵਜੇ ਤੱਕ। ਫਿਰ ਉਸ ਤੋਂ ਉਪਰੰਤ ਪ੍ਰੋਗਰਾਮ ਨਜ਼ਰੀਆ ਆਵੇਗਾ ਜੀ 1 ਵਜੇ 11 ਤੋਂ 1 ਵਜੇ ਤੱਕ। 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ। 3 ਤੋਂ 4 ਦੇ ਵਿੱਚ ਸਾਂਝੀ ਸੱਥ ਤੇ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਘਰ ਸੰਸਾਰ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ, ਜਿਨ੍ਹਾਂ ਵਿੱਚ ਜਿਹੜੀ ਵਿਸ਼ੇਸ਼ ਕਥਾ ਜੂਨ 84 ਦਾ ਜਿਹੜਾ ਘੱਲੂਘਾਰਾ ਵਾਪਰਿਆ ਸੀ ਉਸ ਦੇ ਸੰਬੰਧ ਦੇ ਵਿੱਚ ਇਤਿਹਾਸਿਕ ਤੱਥ ਜਿਹੜੇ ਉਹ ਪੇਸ਼ ਕਰਾਂਗੇ। ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ, ਉਹਨਾਂ ਦੀ ਕਥਾ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਫਿਰ 8:30 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ, ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ। ਜੀ, ਸੋ ਬਿਲਕੁਲ ਇਹ ਸਾਰਾ ਹਫਤਾ ਘੱਲੂਘਾਰੇ ਦਾ ਜੋ ਹਫਤਾ ਆ ਉਹਨੂੰ ਸਮਰਪਿਤ ਹੈਗਾ। ਅੱਜ 2 ਜੂਨ 1984 ਅੱਜ ਦੇ ਦਿਨ 8:30 ਵਜੇ ਦੇ ਕਰੀਬ ਜੋ ਉੱਥੇ ਦੀ ਪ੍ਰਾਈਮ ਮਿਨਿਸਟਰ ਸੀ ਇੰਦਰਾ ਗਾਂਧੀ, ਉਹਨੇ ਰਾਸ਼ਟਰ ਨੂੰ ਸੰਬੋਧਨ ਕਰਕੇ ਇਹ ਕੀਤਾ ਸੀ ਵੀ ਅੰਮ੍ਰਿਤਸਰ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਤੇ ਮਦਰਾਸ, ਬਿਹਾਰ, ਗੜਵਾਲ ਰੈਜੀਮੈਂਟ ਤੇ ਹੋਰ ਅੰਮ੍ਰਿਤਸਰ ਦੇ ਵਿੱਚ ਭੇਜ ਦਿੱਤੀਆਂ ਸੀਆਂ। ਆਪਣੇ ਗੁਰੂ ਘਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕਰਕੇ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਹੋਈਆਂ ਸੀਆਂ। ਸੋ ਪੂਰਾ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਉਸ ਟਾਈਮ ਦੀ ਸਰਕਾਰ ਵੱਲੋਂ। ਸੋ ਇਹ ਸਾਰਾ ਹਫਤਾ ਸ਼ਹੀਦਾਂ ਨੂੰ ਸਮਰਪਿਤ ਆ ਤੇ ਪੰਜਾਬੀ ਰੇਡੀਓ USA ਦੇ ਸਾਰੇ ਪ੍ਰੋਗਰਾਮ ਵੀ ਸ਼ਹੀਦਾਂ ਨੂੰ ਸਮਰਪਿਤ ਰਹਿਣਗੇ। ਸੁਣਦੇ ਰਹੋ। ਬਹੁਤ ਜੋ ਭਰਪੂਰ ਤੱਥਾਂ ਤਹਿਤ ਜਾਣਕਾਰੀ ਆ ਉਹ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।